777-017-113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦੀ ਸਿਖਲਾਈ ਵਧੀਆ ਸਿਖਲਾਈ ਜਿਹੜੀ ਉਹ ਦਿੰਦੇ ਆ ਘੱਟ ਸਮੇਂ ਦੇ ਵਿੱਚ। ਹੋਰ ਜਾਣਕਾਰੀ ਲਈ ਤੁਸੀਂ ਕਾਲ ਕਰੋ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਮੋਦੀ ਦੇ ਜਿਹੜੇ ਜੰਮੂ ਕਸ਼ਮੀਰ ਵਾਲੇ ਐਕਸ਼ਨ ਦੇ ਉੱਤੇ ਪਾਕਿਸਤਾਨ ਬਖਲਾਇਆ ਅਤੇ ਕਹਿੰਦੇ ਸਾਰੇ ਵਪਾਰਕ ਸੰਬੰਧ ਕੀਤੇ ਖਤਮ। ਭਾਰਤੀ ਹਾਈ ਕਮਿਸ਼ਨ ਦੀ ਵੀ ਕੀਤੀ ਵਾਪਸੀ। ਦੇਖੋ ਇਹ ਸਭ ਕੁਛ ਹੋਣਾ ਹੀ ਸੀਗਾ ਜਿਸ ਤਰੀਕੇ ਨਾਲ ਉੱਥੇ ਕੱਲ ਹਲਚਲ ਵਿਖਾਈ ਦਿੱਤੀ ਸੀਗੀ ਤੇ ਜਿਸ ਤਰੀਕੇ ਨਾਲ ਖਾਨ ਸਾਹਿਬ ਨੇ ਆਪਣਾ ਲਹਿਜਾ ਵਿਖਾਇਆ ਸੀਗਾ ਉਹ ਤੋਂ ਲੱਗਦਾ ਸੀਗਾ ਕਿ ਹੁਣ ਇਮਰਾਨ ਖਾਨ ਦੀ ਮਜਬੂਰੀ ਬਣ ਗਈ ਆ ਕਿ ਉਹਨੂੰ ਕੁਛ ਨਾ ਕੁਛ ਬਦਲੇ ਦੇ ਵਿੱਚ ਕਰਕੇ ਵਿਖਾਉਣਾ ਪਊਗਾ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇਮਰਾਨ ਖਾਨ ਜਿਹੜਾ ਆ ਉਹ ਫੌਜ ਲਈ ਕਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਹੈ, ਦੇਸ਼ ਲਈ ਕਿਸ ਤਰ੍ਹਾਂ ਦਾ, ਦੁਨੀਆ ਲਈ ਕਿਸ ਤਰ੍ਹਾਂ ਦਾ, ਉਹ ਵੱਖਰੀ ਗੱਲ ਆ ਕਿ ਫੌਜ ਲਈ ਕਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਉਹ ਸਭ ਨੂੰ ਪਤਾ। ਤਾਂ ਉਹ ਜੋ ਬੋਲਦਾ ਆ ਜਾਂ ਜਿਹੜੇ ਉਹਦੇ ਅਲਫਾਜ਼ ਨੇ ਜਾਂ ਜੋ ਬਿਆਨਾਤ ਨੇ ਤਾਂ ਕਿਤੇ ਨਾ ਕਿਤੇ ਉਹ ਉਹਨਾਂ ਦੀ ਜਿਹੜੀ ਫੌਜੀ ਸਟ੍ਰੈਟਜੀ ਆ ਉਹਦੀ ਕਿਤੇ ਨਾ ਕਿਤੇ ਝਲਕ ਜ਼ਰੂਰ ਹੋਊਗੀ ਉਹਦੇ ਵਿੱਚ। ਤਾਂ ਜਿਹੜਾ ਫੈਸਲਾ ਬੁਨਿਆਦੀ ਤੌਰ ਤੇ ਇੱਥੋਂ ਨਿਕਲੂਗਾ ਪਾਕਿਸਤਾਨ ਦੇ ਵਿੱਚੋਂ ਉਹਦੇ 'ਚ ਕਿਤੇ ਨਾ ਕਿਤੇ ਫੌਜ ਦੀ ਇਨਵੋਲਵਮੈਂਟ ਜ਼ਰੂਰ ਰਹੇਗੀ। ਤਾਂ ਇਹ ਯਾਦ ਰੱਖਣਾ ਜਾਂ ਮੇਰੇ ਖਿਆਲ ਦੇ ਨਾਲ ਵੈਸੇ ਵੀ ਸੁਭਾਵਿਕ ਹੀ ਆ ਮੰਨਣਾ। ਤਾਂ ਖੈਰ ਇਹ ਚੀਜ਼ ਜਿਹੜੀ ਆ ਉਹ ਅੱਜ ਵੱਡੀ ਵਾਪਰੀ ਹੈ ਇਸ ਮਾਮਲੇ ਦੇ ਮੁਤਲਕ ਕਿ ਇਹਨਾਂ ਨੇ 3 ਵੱਡੇ ਫੈਸਲੇ ਲਏ ਆ। ਇੱਕ ਤਾਂ ਇਹਨਾਂ ਨੇ ਜਿਹੜਾ ਇਹਨਾਂ ਦਾ ਆਪਣਾ ਹਾਈ ਕਮਿਸ਼ਨਰ ਆ ਉਹਨੂੰ ਭਾਰਤ ਨਾ ਭੇਜਣ ਦਾ ਫੈਸਲਾ ਕੀਤਾ ਕਿਉਂਕਿ ਵੈਸੇ ਹੀ ਮੇਰੇ ਖਿਆਲ ਦੇ ਨਾਲ ਉਹ ਪਾਕਿਸਤਾਨ 'ਚ ਹੀ ਆ, ਇੰਡੀਆ 'ਚ ਨਹੀਂ ਹੈ। ਇਹਨਾਂ ਨੇ ਹਾਈ ਕਮਿਸ਼ਨਰ ਜਿਹੜਾ ਉਹ ਇੱਧਰ ਨਹੀਂ ਭੇਜਣ ਦਾ ਫੈਸਲਾ ਕੀਤਾ। ਦੂਸਰਾ ਆ ਕਿ ਦੁਵੱਲੇ ਜਿਹੜੇ ਸਮਝੌਤੇ ਆ ਉਹਨਾਂ ਦੀ ਸਮੀਖਿਆ ਦਾ ਐਲਾਨ ਕਰ ਦਿੱਤਾ ਤੇ ਫਿਰ ਜਿਹੜਾ ਦੁਵੱਲਾ ਵਪਾਰ ਸੀ ਉਹ ਤਕਰੀਬਨ ਬੰਦ ਕਰਨ ਦਾ ਐਲਾਨ ਕਰ ਦਿੱਤਾ। ਤਾਂ 3 ਵੱਡੇ ਫੈਸਲੇ ਅੱਜ ਦੀ ਘੜੀ ਉਹਨਾਂ ਨੇ ਲਏ ਆ। ਤਾਂ ਇਹ ਜਿਹੜੇ ਫੈਸਲੇ ਆ ਇਹਦੇ ਵਿੱਚ ਹੁਣ ਦੇਖੋ ਵਿਚਾਰਕ ਤੇ ਡਿਫਰੈਂਸ ਹੈਗੇ ਆ, ਉਹ ਤੇ ਵਖਰੇਵੇਂ ਹੈਗੇ ਡਿਫਰੈਂਸ ਇਹਨਾਂ ਦੇ ਚੱਲਦੇ ਆ। ਪਰ ਵਪਾਰਕ ਤੇ ਸੱਭਿਆਚਾਰਕ ਰਿਸ਼ਤੇ ਵੀ ਹੁਣ ਠੀਕ ਨਹੀਂ ਹੈ ਪਿਛਲੇ ਕੁਝ ਦਹਾਕਿਆਂ ਤੋਂ। ਜੇ ਆਪਾਂ 90 ਤੋਂ ਬਾਅਦ ਹੀ ਚੱਲਦੇ ਆਈਏ ਤਾਂ ਕਿਤੇ ਵੀ ਇਹੋ ਜਿਹਾ ਮੌਕਾ ਨਹੀਂ ਬਣਿਆ ਜਦੋਂ ਦੋਵੇਂ ਦੇਸ਼ ਸੱਭਿਆਚਾਰਕ ਤੇ ਵਪਾਰਕ ਤੌਰ ਤੇ ਉਮਦਾ ਰਿਸ਼ਤੇ ਚੋਂ ਗੁਜ਼ਰੇ ਹੋਣ। ਤਾਂ ਕਸ਼ੀਦਗੀ ਤਲਖੀ ਜਿਹੜੀ ਆ ਉਹ ਜਦੋਂ ਵੀ ਕਿਤੇ ਮਾੜਾ ਜਿਹਾ ਠੰਡਾ ਜਿਹਾ ਮਾਹੌਲ ਬਣਦਾ ਉਹਦੇ ਤੇ ਹਾਵੀ ਹੋ ਹੀ ਜਾਂਦੀ ਹੈ, ਚਾਹੇ ਕੋਈ ਕਾਰਨ ਰਹਿੰਦੇ ਹੋਣ, ਚਾਹੇ ਉੱਧਰੋਂ ਰਹਿੰਦੇ ਹੋਣ ਚਾਹੇ ਇੱਧਰੋਂ ਰਹਿੰਦੇ ਹੋਣ। ਤਾਂ ਇਹਨਾਂ ਨੇ ਫੈਸਲਾ ਵੱਡਾ ਜਿਹੜਾ ਇਹ ਕੀਤਾ, 3 ਫੈਸਲੇ ਜਿਹਦੇ 'ਚ ਆਏ ਆ। ਤਾਂ ਇਸ ਤੋਂ ਇਲਾਵਾ ਇੱਕ ਵੱਖਰਾ ਐਲਾਨ ਵੀ ਕੀਤਾ ਕਿ ਅਸੀਂ ਇਸ ਮਾਮਲੇ ਨੂੰ UNSC ਯਾਨੀ ਯੂਨਾਈਟਿਡ ਨੇਸ਼ਨ ਦੀ ਜਿਹੜੀ ਸੁਰੱਖਿਆ ਪ੍ਰੀਸ਼ਦ ਆ ਉਹਦੇ ਕੋਲ ਵੀ ਲਿਜਾਣ ਜਾ ਰਹੇ ਹਾਂ। ਤਾਂ ਇਹ ਪਾਕਿਸਤਾਨ ਦਾ ਸਟੈਂਡ ਆ। ਹੁਣ ਦੇਖੋ ਇੰਡੀਆ ਇਹਦੇ ਤੇ ਕੀ ਰਿਐਕਟ ਕਰਦਾ। ਪਰ ਮੈਂ ਜਿਵੇਂ ਕਿਹਾ ਕਿ ਵਪਾਰਕ ਰਿਸ਼ਤੇ ਤਾਂ ਪਹਿਲਾਂ ਹੀ ਖਤਮ ਹੋ ਗਏ ਸੀਗੇ। ਜਿੱਦਾਂ ਪੁਲਵਾਮਾ ਹਮਲਾ ਹੋਇਆ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਜਿੱਦਾਂ ਚੀਨ ਤੇ US ਦੇ ਦਰਮਿਆਨ ਉਹ ਦਰਾਮਦ ਟੈਕਸ ਨੂੰ ਲੈ ਕੇ ਚੱਲਦੀ ਸੀਗੀ ਵਪਾਰਕ ਜੰਗ। ਤਾਂ ਇੰਡੀਆ ਨੇ ਵੀ ਇੱਕ ਦਾਅ ਖੇਡਿਆ ਸੀਗਾ 200% ਦੀ ਦਰਾਮਦ ਦਰ ਵਧਾ ਦਿੱਤੀ ਸੀਗੀ। ਤਾਂ ਉਹਦੇ ਨਾਲ ਕੀ ਹੋਇਆ ਸੀਗਾ ਕਿ ਜੋ ਵਪਾਰ ਚੱਲਦਾ ਸੀ ਖਾਸ ਤੌਰ ਤੇ ਪਾਕਿਸਤਾਨ ਦਾ ਜਿਹੜਾ ਮਾਲ ਜਾਂ ਵਸਤੂਆਂ ਇੱਧਰ ਆਉਂਦੀਆਂ ਸੀ ਉਹ ਬਹੁਤ ਹੱਦ ਤੱਕ ਮਹਿੰਗੀਆਂ ਹੋ ਗਈਆਂ। ਤਾਂ ਵਪਾਰ ਆਪਣੇ ਆਪ 'ਚ ਟੁੱਟ ਗਿਆ। ਹੁਣ ਇੰਡੀਆ ਐਕਸਪੋਰਟ ਜ਼ਿਆਦਾ ਕਰ ਰਿਹਾ ਸੀ, ਉੱਧਰ ਇੰਪੋਰਟ ਘੱਟ ਹੋ ਰਿਹਾ ਸੀਗਾ। ਬਹੁਤ ਜ਼ਿਆਦਾ ਜ਼ਰੂਰੀ ਵਸਤੂਆਂ ਹੀ ਇੰਪੋਰਟ ਕੀਤੀਆਂ ਜਾ ਰਹੀਆਂ ਸੀ। ਤਾਂ ਜਿਹੜਾ ਬਚਿਆ ਖੁਚਿਆ ਵਪਾਰ ਹੈ ਚਲੋ ਉਹ ਵੀ ਬੰਦ ਹੋ ਗਿਆ, ਕੰਮ ਨਿਬੜਿਆ। ਤਾਂ ਦੋਵੇਂ ਦੇਸ਼ ਹੈ ਜਿਹੜੇ ਹੁਣ ਸੌਖੇ ਹੋ ਕੇ ਬਹਿ ਜਾਣਗੇ, ਠੰਡੇ ਹੋ ਕੇ ਬਹਿ ਜਾਣਗੇ। ਬਾਕੀ ਇੱਕ ਚੀਜ਼ ਦਾ ਹੁਣ ਕਿਤੇ ਨਾ ਕਿਤੇ ਸੰਸਾ ਹੈ, ਕਿਤੇ ਨਾ ਕਿਤੇ ਸ਼ੰਕਾ ਹੈ। ਉਹ ਇਹ ਆ ਕਿ ਜਿਸ ਤਰ੍ਹਾਂ ਵੀ ਹੁਣ ਇੱਕ ਰਣਨੀਤਿਕ, ਇੱਕ ਕੂਟਨੀਤਿਕ, ਇੱਕ ਪੈਂਤੜਨੀਤਿਕ ਲੜਾਈ ਚੱਲ ਪਈ ਹੈ ਦੋਨਾਂ ਦੇਸ਼ਾਂ ਦੇ ਦਰਮਿਆਨ। ਤਾਂ ਕਿਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਖੁੱਲ੍ਹਣ ਦੇ ਬਿਲਕੁਲ ਕਗਾਰ ਤੇ ਆ, ਕੰਢੇ ਤੇ ਆ, ਕਿਤੇ ਉਹਦਾ ਕੋਈ ਫੈਸਲਾ ਉਲਟ ਫੁਲਟ ਨਾ ਹੋ ਜਾਵੇ। ਡਰ ਹੁਣ ਇਸੇ ਗੱਲ ਦਾ ਕਿਉਂਕਿ ਜੇ ਵਾਹਗਾ ਬਾਰਡਰ ਬੰਦ ਹੋ ਜਾਂਦਾ, ਹਾਈ ਕਮਿਸ਼ਨਰ ਇੰਡੀਆ ਵਾਲਾ ਇੱਧਰ ਭੇਜ ਦਿੱਤਾ ਜਾਂਦਾ, ਉਹਨਾਂ ਦਾ ਤਾਂ ਵੈਸੇ ਵੀ ਮੇਰੇ ਖਿਆਲ ਦੇ ਹੈ ਨਹੀਂ ਜਿੰਨੀ ਕੁ ਮੈਨੂੰ ਜਾਣਕਾਰੀ ਹੈ। ਜੇ ਮੈਂ ਕਰੈਕਟ ਨਾ ਹੋਇਆ ਤਾਂ ਕੋਈ ਵੀ ਕਰੈਕਟ ਕਰ ਸਕਦਾ ਕਮੈਂਟ ਦੇ ਵਿੱਚ। ਤਾਂ ਕਹਿਣ ਦਾ ਭਾਵ ਇਹ ਆ ਕਿ ਜੋ ਕੁਛ ਚੱਲ ਰਿਹਾ ਉਹ ਤੋਂ ਕਿਤੇ ਨਾ ਕਿਤੇ ਇਸ ਗੱਲ ਦੀ ਵੀ ਮੈਨੂੰ ਆਪਣੇ ਜਾਤੀ ਤੌਰ ਤੇ ਕਿਤੇ ਨਾ ਕਿਤੇ ਮਹਿਸੂਸ ਤਾਂ ਹੁੰਦੀ ਆ ਕਿ ਕਿਤੇ ਇੱਧਰ
ਪਰਛਾਵਾਂ ਨਾ ਪੈ ਜਾਵੇ। ਹਾਲਾਂਕਿ ਮੇਰਾ ਕਿਆਫਾ ਜਾਂ ਮੇਰਾ ਡਰ, ਮੇਰਾ ਭੈ ਗਲਤ ਨਿਕਲੇ, ਸੋ ਦੁਆ ਵੀ ਕਰਦਾ, ਕਾਮਨਾ भी करता, पर इस तरह हो जाता क्योंकि वो किसी ने कहा ना कि इस कदर फैलाया है सियासत ने जहर फिजाओं में, अब तो डर सांस लेने से भी लगता है इन हवाओं में। तो कई बार जड़ा वो डर लगता ना, हवा च साह लैन तो भी डर लग जाता, फिजा दे विच नफरत इन्नी खुली होंदी है। तो उस चक्कर दे विच किते ये जड़ा एक महान कारज हुण नेपरे चढ़न दे बिल्कुल कंढे ते ये ना रुक जावे, ਇਹਦਾ ਇੱਕ ਜ਼ਰੂਰ ਤੁੜਕੂ ਆ। ਜੀ ਬਿਲਕੁਲ। ਬਹੁਤ ਲੋਕ ਦੱਬੇ ਜਿਹੜੇ ਸੁਰਾਂ ਦੇ ਵਿੱਚ ਇਹ ਗੱਲਾਂ ਤਾਂ ਜਿਹੜੀਆਂ ਆਪਣੇ ਆਪਸ ਦੇ ਵਿੱਚ ਕਰ ਰਹੇ ਆ ਵੀ ਪਤਾ ਨਹੀਂ ਬਣੂਗਾ ਕੀ। ਹੁਣ ਅਗਲੀ ਜਿਹੜੀ ਗੱਲ ਕਰੀਏ ਜੰਮੂ ਕਸ਼ਮੀਰ ਤੇ ਨਜ਼ਰ ਮਾਰੀਏ ਤਾਂ ਕਹਿੰਦੇ ਮਹਿਬੂਬਾ ਦੇ ਉੱਤੇ ਤੇ ਉਮਰ ਅਬਦੁੱਲਾ ਦੇ ਉੱਤੇ ਹੁਣ ਦੇਸ਼ ਧਰੋਹ ਦਾ ਮੁਕੱਦਮਾ ਦਰਜ। ਇਹ ਤਾਂ ਘਰੇ ਨਹੀਂ ਸੀ ਬੰਦ ਕੀਤੇ ਹੋਏ। ਬਿਲਕੁਲ, ਇਹਨਾਂ ਨੂੰ ਤੇ ਹਾਊਸ ਅਰੈਸਟ ਕੀਤਾ ਸੀ, ਬਾਅਦ ਦੇ ਵਿੱਚ ਅਰੈਸਟ ਵੀ ਕਰ ਲਿਆ ਗਿਆ ਮੇਰੇ ਖਿਆਲ ਦੇ ਨਾਲ। ਪਰ ਇਹ ਜਿਹੜਾ ਮਾਮਲਾ ਦਰਜ ਹੋਇਆ, ਕਈ ਵਾਰ ਨਾ ਹੈਡਿੰਗਸ ਜਿਹੜੀਆਂ ਨੇ ਉਹ ਗਲਤ ਨਿਕਲ ਆਉਂਦੀਆਂ ਨੇ, ਗਾਹ ਚੱਲਦੀਆਂ ਆਉਂਦੀਆਂ, ਤਾਂ ਏਦਾਂ ਕਹਿ ਸਕਦੇ ਆਪਾਂ ਕਿ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ, ਕਿਉਂਕਿ ਮਾਮਲਾ ਕੋਰਟ 'ਚ ਚਲੇ ਗਿਆ, ਕੋਰਟ ਦੇ ਵਿੱਚ ਚਲੇ ਗਿਆ। ਦੋ ਤਰ੍ਹਾਂ ਨਾਲ ਹੀ ਮਾਮਲਾ ਦਰਜ ਹੁੰਦਾ ਆਮ ਤੌਰ ਤੇ ਆਪਾਂ ਦੇਖਦੇ, ਇੱਕ ਤਾਂ ਸਿੱਧੀ FIR ਪੁਲਿਸ ਕੱਟਦੀ ਆ, ਤਾਂ ਦੂਜਾ ਇਹ ਹੁੰਦਾ ਕਿ ਕਈ ਵਾਰ ਅਦਾਲਤਾਂ ਦੇ ਹੁਕਮਾਂ ਤੇ ਆਦੇਸ਼ਾਂ ਤੇ ਆਰਡਰ ਤੇ ਮਾਮਲਾ ਦਰਜ ਹੁੰਦਾ। ਤਾਂ ਇਹ ਦੋ ਵੱਖੋ ਵੱਖਰੀਆਂ ਸ਼ਿਕਾਇਤਾਂ ਕਹਿ ਲਓ ਜਾਂ ਇੱਕ ਪਟੀਸ਼ਨਾਂ ਕਹਿ ਲਓ ਕਿ ਉਹ ਅਦਾਲਤਾਂ ਦੇ ਵਿੱਚ ਦਾਖਲ ਹੋਈਆਂ ਕਿ ਇਹਨਾਂ ਦੋਨਾਂ ਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਉਹ ਦਰਜ ਕੀਤਾ ਜਾਣਾ ਚਾਹੀਦਾ। ਸੋ ਇਹ ਹੁਣ ਪੱਕਾ ਪਤਾ ਨਹੀਂ ਹੈ ਕਿ ਹੋ ਗਿਆ ਜਾਂ ਸਿਰਫ ਹਾਲੇ ਮੰਗ ਹੀ ਆ। ਤਾਂ ਇਹ ਦੋ ਵੱਖ-ਵੱਖ ਸ਼ਿਕਾਇਤਾਂ ਜਿਹੜੀਆਂ ਮਾਮਲੇ ਆ ਜਿਹੜੇ ਉਹ ਗਏ ਆ, ਇੱਕ ਤੇ ਮੁਜ਼ੱਫਰਪੁਰ ਦੀ ਬੇਤੀਆ ਦੀ ਕੋਰਟ ਦੇ ਵਿੱਚ ਗਿਆ ਤੇ ਇੱਕ ਮੇਰੇ ਖਿਆਲ ਦੇ ਨਾਲ ਪੱਛਮੀ ਚੰਪਾਰਨ ਦਾ ਕੋਈ ਏਰੀਆ ਉਹਦੇ ਵਿੱਚ ਇਹਨਾਂ ਦੇ ਖਿਲਾਫ ਗਿਆ। ਖੈਰ ਦੇਖਦੇ ਹਾਂ ਕਿੱਥੇ ਹੋ ਗਏ, ਮੈਨੂੰ ਪੱਕਾ ਨਹੀਂ ਪਤਾ, ਪਰ ਇਹ ਦੋ ਮਾਮਲੇ ਜ਼ਰੂਰ ਗਏ। ਹੁਣ ਦੇਖੋ ਦੇਸ਼ ਧਰੋਹ ਦਾ ਮਾਮਲਾ ਪਤਾ ਨਹੀਂ ਦਰਜ ਹੁੰਦਾ ਜਾਂ ਨਹੀਂ ਹੁੰਦਾ, ਪਰ ਦਰਜ ਕਾਹਦੇ ਕਰਕੇ ਹੋਊਗਾ ਇਹ ਵੇਖਣ ਵਾਲੀ ਗੱਲ। ਹਾਲਾਂਕਿ ਉਹ ਜਿਹੜੇ ਦੋ ਪਰਿਵਾਰ ਆ ਸਿਆਸੀ ਤੌਰ ਤੇ ਉੱਜੜ ਪੁੱਜੜ ਗਏ ਆ, ਕਿਉਂਕਿ ਉਹਨਾਂ ਦਾ ਵੀ ਬਹੁਤ ਬੰਦਿਆਂ ਵਾਂਗੂ ਤੋਰੀ ਫੁਲਕਾ ਚੱਲਦਾ ਸੀ। ਜਿਵੇਂ ਉੱਥੇ ਕਈਆਂ ਦੇ ਆਪਣੇ ਜਵਾਕ ਤੇ ਬਾਹਰ ਐਸ਼ਾਂ ਕਰਨ ਡਏ ਆ ਤੇ ਆਪ ਇੱਥੇ ਉਹ ਲੋਕਾਂ ਦੇ ਜਵਾਕਾਂ ਨੂੰ ਪੱਥਰ ਫੜਾ ਕੇ ਤੇ ਮੂਹਰੇ ਲਾਈ ਫਿਰਦੇ ਸੀਗੇ, ਰੋਜੀ ਰੋਟੀ ਚਲਾਈ ਜਾਂਦੇ। ਏਦਾਂ ਇਹਨਾਂ ਦੀ ਸਿਆਸੀ ਰੋਜੀ ਰੋਟੀ ਇਸ ਕੰਮ ਤੇ ਚੱਲਦੀ ਸੀਗੀ। ਓਦਾਂ ਰਾਸ਼ਟਰਵਾਦੀ ਵੀ ਬਣ ਜਾਂਦੇ ਸੀ, ਉੱਥੇ ਜਾ ਕੇ ਭਾਵਨਾਤਮਕ ਪੱਤੇ ਵੀ ਖੇਡ ਦਿੰਦੇ ਸੀਗੇ। ਪਰ ਗੱਲ ਇਹ ਆ ਕਿ ਇਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਕੁਛ ਵੀ ਐਸਾ ਨਹੀਂ ਕੀਤਾ। ਕੋਰਟ ਕਦੇ ਨਹੀਂ ਮੇਰੇ ਖਿਆਲ ਦੇ ਨਾਲ ਇੱਕ ਮੰਗ ਤੇ ਆ ਕੇ ਆਖੂਗੀ ਕਿ ਹਾਂ ਭਾਈ ਪਰਚਾ ਕੱਟ ਦਿਓ, ਤਾਂ ਉਹਦੇ ਲਈ ਤੁਹਾਨੂੰ ਠੋਸ ਤੌਰ ਤੇ ਕੁਝ ਤੱਥ, ਕੋਈ ਸਬੂਤ ਪੇਸ਼ ਕਰਨੇ ਪੈਣਗੇ। ਇਹ ਨਹੀਂ ਹੈ ਕਿ ਕਿਸੇ ਨੇ ਕੋਈ ਤੁਹਾਡੀ ਸੋਚ ਦੇ ਉਲਟ ਬਿਆਨ ਦੇ ਦਿੱਤਾ, ਕਿਸੇ ਨੇ ਕੋਈ ਆਪਣੀ ਭਾਵਨਾ ਪ੍ਰਗਟ ਕਰ ਦਿੱਤੀ, ਕੋਈ ਜਜ਼ਬਾਤ ਪ੍ਰਗਟ ਕਰ ਦਿੱਤੇ ਤੇ ਉਹ ਦੇਸ਼ ਧਰੋਹ ਆ। ਅਦਾਲਤ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ। ਤਾਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ 2-3 ਦਿਨਾਂ ਦੇ ਦਰਮਿਆਨ ਇਹਨਾਂ ਦੋਨਾਂ ਨੇ ਕੁਛ ਇਹੋ ਜਿਹਾ ਕਿਹਾ, ਕੁਛ ਇਹੋ ਜਿਹਾ ਉਕਸਾਵਾ ਦਿੱਤਾ ਲੋਕਾਂ ਨੂੰ ਕਿ ਹਥਿਆਰ ਚੁੱਕ ਲਓ, ਜਾਂ ਇਸ ਦੇਸ਼ ਨੂੰ ਇਹ ਧਮਕੀ ਦਿੱਤੀ ਹੋਵੇ ਕਿ ਅਸੀਂ ਤੋੜ ਫੋੜ ਕਰ ਦਿਆਂਗੇ, ਤੇ ਕੁਛ ਵੀ ਸੁਣਾਈ ਨਹੀਂ ਦਿੱਤਾ। ਤਾਂ ਉਹ ਤੇ ਆਪਣੇ ਰੋਣੇ ਰੋਣ ਡੈ। ਤੇ ਜੇ ਏਦਾਂ ਚੱਲਦਾ ਰਿਹਾ ਮੇਰੇ ਖਿਆਲ ਦੇ ਨਾਲ ਇਹ ਠੀਕ ਮੈਸੇਜ ਨਹੀਂ ਹੈ। ਅੱਜ ਇਹਨਾਂ ਦੇ ਇੱਕ ਹੋਰ ਟੁੱਚਰ ਬੰਦੇ ਨੇ ਬਹੁਤ ਗਲਤ ਗੱਲ ਕੀਤੀ ਆ, ਉਹ MLA ਹੈ ਇਹਨਾਂ ਦਾ, ਸੈਣੀ ਹੈਗਾ, ਵਿਕਰਮ ਸੈਣੀ। ਉਹਨੇ ਜਿਸ ਤਰੀਕੇ ਨਾਲ ਕਸ਼ਮੀਰੀ ਕੁੜੀਆਂ ਬਾਰੇ ਇੱਕ ਭੱਦਾ ਕਮੈਂਟ ਕੀਤਾ, ਇੱਥੋਂ ਤੱਕ ਕਿਹਾ ਕਿ ਜਿਹੜੇ ਭਾਜਪਾ ਦੇ ਕੁਆਰੇ ਲੀਡਰ ਆ ਹੁਣ ਜਾ ਕੇ ਜ਼ਮੀਨਾਂ ਵੀ ਖਰੀਦ ਸਕਦੇ ਉੱਥੇ ਤੇ ਗੋਰੀਆਂ ਦੇ ਨਾਲ ਵਿਆਹ ਵੀ ਕਰਾ ਸਕਦੇ ਆ। ਤਾਂ ਇਹੋ ਜਿਹੇ ਬੇਸ਼ਰਮ ਬੰਦਿਆਂ ਨੂੰ ਸਗੋਂ ਰੋਕਣ ਦੀ ਜ਼ਰੂਰਤ ਆ, ਇਹਨਾਂ ਤੇ ਮਾਮਲੇ ਦਰਜ ਕਰਨ ਦੀ ਜ਼ਰੂਰਤ ਆ। ਜਿਹੜੇ ਲੋਕ ਕਿਸੇ ਦੀਆਂ ਕੁੜੀਆਂ, ਕਿਸੇ ਦੀਆਂ ਧੀਆਂ ਨੂੰ ਗੋਲ ਘਤੇਰੇ 'ਚ ਖਿਲਾ ਕੇ ਕਹਿੰਦੇ ਪਏ ਲਾ ਕੇ ਕਿ ਇਹ ਮੇਰਾ ਪਲਾਟ ਆ, ਉਹਨਾਂ ਤੇ ਮੁਕੱਦਮੇ ਦਰਜ ਕਰਨ ਦੀ ਜ਼ਰੂਰਤ ਆ। ਬਾਹਾਂ ਫੈਲਾਉਣ ਦੀ ਜ਼ਰੂਰਤ ਆ ਕਿ ਆਓ ਭਾਈ ਸਾਡੇ ਗੱਲ ਕੋ, ਤੁਸੀਂ ਸਾਡੇ ਲੋਕ ਹੋ। ਇਹ ਦੱਸਣ ਦੀ ਜ਼ਰੂਰਤ ਹੈ ਕਿ ਤੁਹਾਡੀਆਂ ਬੇਟੀਆਂ ਸਾਡੀਆਂ ਬੇਟੀਆਂ। ਇਹ ਭਰੋਸਾ ਦੇਣ ਦੀ ਜ਼ਰੂਰਤ ਹੈ ਕਿ ਤੁਹਾਡੀਆਂ ਭੈਣਾਂ ਦੀ ਹਿਫਾਜ਼ਤ ਅਸੀਂ ਕਰਾਂਗੇ। ਤੇ ਜੇ ਆਹ ਚੀਜ਼ਾਂ ਚੱਲਣਗੀਆਂ ਇਹਦੇ ਨਾਲ ਤੇ ਵਖਰੇਵੇਂ ਜਿਹੜੇ ਆ ਉਹ ਹੋਰ ਵਧਣਗੇ, ਫਰਕ ਜਿਹੜੇ ਹੋਰ ਵਧਣਗੇ। ਤਾਂ ਮੇਰੇ ਖਿਆਲ ਦੇ ਨਾਲ ਜਿੱਥੇ ਮੁਕੱਦਮਾ ਦਰਜ ਕਰਨਾ ਚਾਹੀਦਾ ਉੱਥੇ ਹੋਣਾ ਚਾਹੀਦਾ, ਕਿਉਂਕਿ ਇਹ ਨਫ਼ਰਤ ਵਧਾਉਣ ਦਾ ਕੰਮ ਕਰ ਰਹੇ ਆ। ਜੇ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ 370 ਦੇ ਨਾਲ ਕਸ਼ਮੀਰ 'ਚ ਸ਼ਾਂਤੀ ਆ ਜਾਊਗੀ, ਅੱਤਵਾਦ ਖਤਮ ਹੋ ਜਾਊਗਾ, ਉਹਨਾਂ ਦਾ ਵਿਕਾਸ ਹੋਊਗਾ, ਉਹ ਤਾਂ ਹੀ ਸੰਭਵ ਆ ਜੇ ਨਫ਼ਰਤ ਘਟੂਗੀ। ਜੇ ਨਫ਼ਰਤ ਨੂੰ ਇਸੇ ਤਰ੍ਹਾਂ ਲੋਕ ਵਧਾਉਣਗੇ, ਔਰ ਉੱਥੇ ਕਸ਼ਮੀਰ ਵੱਲੋਂ ਤਾਂ ਕੋਈ ਪਹਿਲ ਨਹੀਂ ਹੋ ਰਹੀ ਕਿਉਂਕਿ ਉਹ ਤਾਂ ਘਰਾਂ 'ਚ ਤੜੇ ਆ, ਉਹ ਤੇ ਇੰਟਰਨੈਟ ਨਹੀਂ ਚਲਾ ਰਹੇ, ਉਹ ਤੇ ਇਸ ਤਰ੍ਹਾਂ ਦੇ ਬਿਆਨਾਤ ਨਹੀਂ ਦੇ ਰਹੇ ਕਿਉਂਕਿ ਉਹਨਾਂ ਦੇ ਕੋਲ ਤੇ ਪ੍ਰੈਸ ਹੀ ਨਹੀਂ, ਇਸ ਟਾਈਮ ਪ੍ਰੈਸ ਤੇ ਪ੍ਰੈਸ ਹੋਈ ਪਈ ਆ।
ਤਾਂ ਕਹਿਣ ਦਾ ਮਤਲਬ ਹੈ ਕਿ ਜਿਹੜੇ ਲੋਕ ਇੱਧਰ ਤੁਹਾਡੇ ਵਿੱਚ ਰਹਿ ਕੇ ਇਸ ਤਰ੍ਹਾਂ ਦੀ ਨਫ਼ਰਤ ਫੈਲਾ ਰਹੇ ਆ, ਅੱਜ ਉਹਨਾਂ ਨੂੰ ਤੁਸੀਂ ਰੋਕੋ, ਮੁੜ ਕੇ ਕਸ਼ਮੀਰੀਆਂ ਦਾ ਤੁਸੀਂ ਨੁਕਸ ਕੱਢੋਗੇ ਕਿ ਉਹ ਇਸ ਤਰ੍ਹਾਂ ਕਰਦੇ ਆ। ਸੋ ਇਹਨਾਂ ਨੂੰ ਨਫ਼ਰਤ ਫੈਲਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ। ਔਰ ਤੁਹਾਨੂੰ ਪਤਾ ਹੀ ਹੈ ਕਿ ਇਸ ਟਾਈਮ ਜਿਹੜਾ ਮਾਹੌਲ ਆ ਉਹ ਪਿਆਰ ਜਤਾਉਣ ਦਾ ਮਾਹੌਲ ਆ। ਜੇ ਇਸ ਮਾਹੌਲ ਨੂੰ ਨਹੀਂ ਸੰਭਾਲਿਆ ਜਾਂਦਾ ਤਾਂ ਫਿਰ ਅੱਗੇ ਜਾ ਕੇ ਮਾਹੌਲ ਖਰਾਬ ਹੋਏਗਾ। ਕਿਤੇ ਰੱਖਣਾ ਚਾਹੀਦਾ, ਜਿਵੇਂ ਕਿਸੇ ਨੇ ਕਿਹਾ ਨਾ ਕਿ नफरतों के जहां में हमको प्यार की बस्तियां बसानी है, दूर रहना कोई कमाल नहीं, पास आओ तो कोई बात बने। सो पास आउण दी जरूरत है, दूर जे करना उन्हां नूं फिर तुहाडी सोच उत्थे आके खड़ जानी है कि कश्मीर साडा, कश्मीरियत ते कश्मीरी वो बगाने है। ਜੀ। ਤੇ ਮਿੰਟੂ ਜੀ, ਇੱਥੇ ਜਿਨ੍ਹਾਂ ਨੂੰ ਉੱਥੇ ਵੱਖਵਾਦੀ ਲੀਡਰ ਵੀ ਆਖਿਆ ਜਾਂਦਾ ਆ, ਉਹਨਾਂ ਦੀ ਇਹ ਗੱਲ ਹੁਣ ਕਿਤੇ ਨਾ ਕਿਤੇ ਸਹੀ ਸਾਬਤ ਨਹੀਂ ਹੋ ਰਹੀ। ਉਹ ਕਹਿੰਦੇ ਰਹੇ ਅਸੀਂ ਤਾਂ ਤੁਹਾਨੂੰ ਕਹਿੰਦੇ ਸੀ ਵੀ ਭਾਰਤ ਵਾਲਿਆਂ ਨੇ ਇਹੀ ਕੁਛ ਕਰਨਾ ਆ। ਇਹ ਮੁਫਤੀ ਵਰਗੇ ਲੀਡਰ, ਅਬਦੁੱਲਾ ਵਰਗੇ ਲੀਡਰ, ਇਹਨਾਂ ਨੂੰ ਵੀ ਹੁਣ ਸਾਈਡ ਦੇ ਉੱਤੇ ਲਾ ਕੇ ਜਿਹੜੇ ਇੱਕ ਹਿਸਾਬ ਦੇ ਨਾਲ ਇੱਕ ਬ੍ਰਿਜ ਦਾ ਕੰਮ ਕਰਦੇ ਸੀ ਦੂਜੇ ਲੋਕਾਂ ਦੇ ਵਿੱਚ, ਇਹਨਾਂ ਦੇ ਖਿਲਾਫ ਇੱਦਾਂ ਹੋ ਕੇ ਤੇ ਇਹ ਹੋਰ ਜੰਮੂ ਕਸ਼ਮੀਰ ਦੇ ਨਾਲੋਂ ਆਪਣੇ ਆਪ ਨੂੰ ਇਹ ਵੱਖ ਹੀ ਕਰ ਰਹੇ ਆ। ਤੇ ਉੱਥੇ ਜਿਹੜੇ ਸੋ ਕਾਲਡ ਹੁਣ ਜਿਹੜੇ ਆਪਣੀ ਆਜ਼ਾਦ ਕਸ਼ਮੀਰ ਦੀ ਜਾਂ ਵੱਖ ਕਸ਼ਮੀਰ ਦੀ ਜਿਹੜੀ ਮੰਗ ਕਰਦੇ ਆ, ਉਹਨਾਂ ਦਾ ਹੌਸਲਾ ਹੋਰ ਜ਼ਿਆਦਾ ਵਧੇਗਾ ਇਸ ਐਕਸ਼ਨ ਤੋਂ ਬਾਅਦ। ਨਹੀਂ, ਬਿਲਕੁਲ। ਦੇਖੋ 370 ਦਾ ਜਿਹੜਾ ਪਾਸਾ ਜਾਂ ਪੱਖ ਆ ਉਹ ਦੋ ਤਰ੍ਹਾਂ ਦਾ ਹੈ। ਕਿਉਂਕਿ ਜੇ ਆਪਾਂ ਵੇਖੀਏ ਤੇ ਇੱਕ ਮੁਲਕ ਦੇ ਵਿੱਚ ਜਿਹੜੀ ਸਟੇਟਿਕ ਯੂਨੀਅਨ ਦੇ ਵਿੱਚ ਆ, ਤੇ ਜਦੋਂ ਕਿਉਂਕਿ ਇੱਥੇ US ਵਾਲਾ ਸਿਸਟਮ ਤੇ ਹੈ ਨਹੀਂ ਕਿ ਹਰੇਕ ਸਟੇਟ ਦਾ ਆਪਣਾ ਸੰਵਿਧਾਨ ਹੋਵੇ, ਤਾਂ ਜਦੋਂ ਪੂਰੇ ਦੇਸ਼ ਦੇ ਵਿੱਚ ਇੱਕ ਵਿਧੀ ਵਿਧਾਨ ਲਾਗੂ ਹੁੰਦਾ ਤਾਂ ਉੱਥੇ ਇਸ ਤਰ੍ਹਾਂ ਦਾ ਫਰਕ ਹੈ ਜਿਹੜਾ ਉਹ ਕਿਸੇ ਵੀ ਸਟੇਟ ਦੇ ਵਿੱਚ ਹੋਵੇ ਨਹੀਂ। ਵੈਸੇ ਕਈ ਸਟੇਟਾਂ ਜਿਹੜੀਆਂ ਇੰਡੀਆ ਦੀਆਂ ਉਹਦੇ ਵਿੱਚ ਇਸ ਤਰ੍ਹਾਂ ਦਾ ਹੈ, ਪਰ ਕਸ਼ਮੀਰ ਦਾ ਮਾਮਲਾ ਨਾਜ਼ੁਕ ਹੈ। ਉੱਥੇ ਮਾਹੌਲ ਪਹਿਲਾਂ ਬਣਾਇਆ ਜਾਂਦਾ, ਭਰੋਸਾ ਜਿੱਤਿਆ ਜਾਂਦਾ ਤਾਂ ਸ਼ਾਇਦ ਇਹ ਗੱਲ ਜਿਹੜੀ ਆ ਹੋਰ ਵੀ ਪ੍ਰਭਾਵਸ਼ਾਲੀ ਹੋ ਸਕਦੀ ਸੀਗੀ। ਪਰ ਵਾਕਿਆ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਜਿਹੜੇ ਉਸ ਤਰ੍ਹਾਂ ਦੇ ਅਖੌਤੀ ਅਲੈਦਗੀ ਵਾਲੇ ਬੰਦੇ ਆ, ਅਖੌਤੀ ਜਿਹੜੇ ਫਿਰਕੂ ਪ੍ਰਸਤ ਲੋਕ ਆ, ਉਹ ਜ਼ਰੂਰ ਇਸ ਚੀਜ਼ ਨੂੰ ਹੁਣ ਨੈਗੇਟਿਵ ਢੰਗ ਨਾਲ ਵਰਤਣਗੇ। ਤਾਂ ਇਹ ਵੇਖਣਾ ਹੋਏਗਾ ਕਿ ਇਹ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਸਿਰਜ ਸਕਦੇ। ਮੇਰਾ ਵਾਰ-ਵਾਰ ਇਹੋ ਹੀ ਸਵਾਲ ਆ ਕਿ ਦੇਖੋ, ਜਦੋਂ ਤੁਸੀਂ ਆਹ ਗੱਲ ਕਹਿੰਦੇ ਹੋ ਕਿ ਅਸੀਂ ਸ਼ਾਂਤੀ ਲਿਆਵਾਂਗੇ ਦੇ ਜ਼ਰੀਏ, ਜਦੋਂ 370 ਦੇ ਕੇ ਵੀ ਤੁਸੀਂ ਸ਼ਾਂਤੀ ਨਹੀਂ ਉੱਥੇ ਲਿਆ ਸਕੇ, 370 ਹਟਾ ਕੇ ਕਿੱਦਾਂ ਲਿਆਓਗੇ? ਸਭ ਤੋਂ ਵੱਡੀ ਗੱਲ ਇਹ ਆ, ਕਿਉਂਕਿ ਆਰਮੀ ਲਾਉਣ ਦੇ ਬਾਵਜੂਦ ਤੁਸੀਂ ਕਿੰਨੇ ਸਾਲਾਂ ਤੋਂ ਉੱਥੇ ਜੂਝ ਰਹੇ ਹੋ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਵਾਮ ਆਪਣੇ ਨਾਲ ਕਰਨਾ ਪਵੇਗਾ। ਜਦੋਂ ਆਵਾਮ ਤੁਹਾਡੇ ਨਾਲ ਹੋ ਜਾਂਦਾ ਤਾਂ ਫਿਰ ਤੁਸੀਂ ਬਹੁਤ ਹੱਦ ਤੱਕ ਲੜਾਈ ਜਿੱਤ ਲੈਂਦੇ ਹੋ। ਤਾਂ ਆਵਾਮ ਤੁਹਾਡੇ ਨਾਲ ਖੜੂਗਾ ਜਾਂ ਉਹਨਾਂ ਲੋਕਾਂ ਦੇ ਨਾਲ ਜਿਹੜੇ ਹੁਣ ਇਸ ਚੀਜ਼ ਦਾ ਫਾਇਦਾ ਚੁੱਕਣਗੇ? ਇੱਕ ਬਹੁਤ ਵੱਡਾ ਬੁਨਿਆਦੀ ਸਵਾਲ ਆ, ਤਾਂ ਇਹਦਾ ਹੁਣ ਕੋਈ ਜਵਾਬ ਨਹੀਂ ਦੇ ਸਕਦਾ। ਹਾਲ ਦੀ ਘੜੀ ਇੰਤਜ਼ਾਰ ਕਰਨਾ ਪਊਗਾ ਕਿ ਉੱਥੋਂ ਦੇ ਲੋਕ ਕਿਹਦਾ ਸਾਥ ਦਿੰਦੇ ਆ। ਪਰ ਬਹੁਤ ਹੱਦ ਤੱਕ ਜਿਹੜੇ ਲੋਕ ਆ ਉਹ ਚਾਹੁੰਦੇ ਆ ਕਿ ਸਾਡੀ ਰੋਜੀ ਰੋਟੀ ਚੰਗੀ ਚੱਲੇ, ਸਾਨੂੰ ਮਤਲਬ ਕਿ ਜਿਉਣ ਦਾ ਇੱਕ ਵਧੀਆ ਮਾਹੌਲ ਦਿੱਤਾ ਜਾਵੇ। ਤਾਂ ਉਹਨਾਂ ਦੀ ਤਾਦਾਦ ਕਿੰਨੀ ਰਹਿੰਦੀ ਆ, ਵੱਖਵਾਦੀਆਂ ਤੋਂ ਪ੍ਰਭਾਵਿਤ ਸੋਚਾਂ ਦੀ ਤਾਦਾਦ ਕਿੰਨੀ ਰਹਿੰਦੀ ਆ, ਇਹ ਵੇਖਣਾ ਹੋਏਗਾ ਇਹਨਾਂ ਚੀਜ਼ਾਂ ਤੋਂ ਬਾਅਦ। ਪਰ ਮੈਨੂੰ ਇਹ ਲੱਗਦਾ, ਜਿੱਦਾਂ ਤੁਸੀਂ ਕਿਹਾ ਮਹਿਬੂਬਾ ਬਾਰੇ, ਉਮਰ ਬਾਰੇ, ਕਿ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਲੀਡਰਸ਼ਿਪ ਦਾ ਵੀ ਉਭਾਰ ਹੋਏਗਾ। ਉਹ ਲੀਡਰਸ਼ਿਪ ਪਲਾਂਟਡ ਵੀ ਹੋ ਸਕਦੀ ਆ, ਉਹ ਲੀਡਰਸ਼ਿਪ ਜਿਹੜੀ ਆ ਉਹ ਉੱਥੇ ਕਿਸੇ ਢੰਗ ਨਾਲ ਸਪੋਰਟ ਦੇ ਕੇ ਖੜੀ ਵੀ ਕੀਤੀ ਜਾ ਸਕਦੀ ਹੈ, ਜਾਂ ਆਪਣੀ ਇੱਧਰੋਂ ਜਿਹੜੀ ਲੀਡਰਸ਼ਿਪ ਆ ਉਹ ਮਜ਼ਬੂਤ ਕੀਤੀ ਜਾ ਸਕਦੀ ਹੈ। ਕੁਛ ਵੀ ਹੋ ਸਕਦਾ। ਤਾਂ ਨਵੀਂ ਲੀਡਰਸ਼ਿਪ ਦਾ ਉਭਾਰ, ਨਵੇਂ ਸਿਆਸੀ ਸਮੀਕਰਨਾਂ ਦਾ ਉਭਾਰ ਸਾਨੂੰ ਉੱਥੇ ਦੇਖਣ ਨੂੰ ਜ਼ਰੂਰ ਮਿਲੂਗਾ। ਜੀ, ਅਗਲੀ ਗੱਲ ਕਰਦੇ, ਕਹਿੰਦੇ ਲੱਦਾਖ ਦੇ ਫੈਸਲੇ ਦੇ ਉੱਤੇ ਹੁਣ ਚੀਨ ਵਾਲਿਆਂ ਨੇ ਵੀ ਦਿਖਾ ਦਿੱਤੀਆਂ ਅੱਖਾਂ ਭਾਰਤ ਨੂੰ। ਇਹ ਤਾਂ ਉਹੀ ਗੱਲ ਹੋਈ ਹੈ ਜਿਵੇਂ ਸਾਡੇ ਬਜ਼ੁਰਗ ਕਹਿੰਦੇ ਨਾ, ਕਹਿੰਦੇ ਨੇ ਨਾਲੇ ਰਾਹ ਵਿੱਚ ਹੱਗੇ ਤੇ ਨਾਲੇ ਅਗਵਾਨੇ ਟੱਡੇ, ਨਾਲੇ ਤੇ ਉਹ ਇਹਨਾਂ ਦਾ ਏਰੀਆ ਮੱਲੀ ਖਲੋਤੇ ਆ ਤੇ ਨਾਲੇ ਉਹ ਵਿੱਚ ਡਰਾਵਾ ਜਿਹਾ ਵੀ ਮਾਰ ਦਿੰਦੇ ਆ। ਖੈਰ, ਹੁਣ ਇਸ ਮਸਲੇ ਤੇ ਚਾਈਨਾ ਜਿਹੜਾ ਉਹ ਆ ਗਿਆ। ਵੈਸੇ ਸੰਸਾ ਸੀਗਾ, ਔਰ ਵੈਸੇ ਇਹ ਕਿਆਫਾ ਸੀਗਾ ਕਿ ਚਾਈਨਾ ਜਿਹੜਾ ਉਹ ਇਸ ਮਾਮਲੇ ਤੇ ਚੁੱਪ ਨਹੀਂ ਰਹੂਗਾ, ਕਿਉਂਕਿ ਜੇ ਤੁਸੀਂ ਦੇਖੋ ਕਿ ਲੱਦਾਖ ਦਾ ਜੇ ਇਤਿਹਾਸ ਖੋਲੋਗੇ ਨਾ, ਇਹ ਵੀ ਡਿਸਪਿਊਟਡ ਏਰੀਆ ਹੀ ਮੰਨਿਆ ਜਾ ਸਕਦਾ, ਜਿਵੇਂ ਅਰੁਣਾਚਲ ਪ੍ਰਦੇਸ਼ ਜਾਂ ਤਿੱਬਤ ਜਾਂ ਲੱਦਾਖ, ਕਸ਼ਮੀਰ ਜਿੱਦਾਂ ਹੈ ਡਿਸਪਿਊਟਡ ਟੈਰੀਟਰੀ ਹੈ। ਤਾਂ ਇਹ ਚੀਨ ਦੇ ਦਾਅਵੇ ਤੁਹਾਨੂੰ ਪਤਾ ਹੀ, ਆਪਣੇ ਤੇ ਅਰੁਣਾਚਲ ਪ੍ਰਦੇਸ਼ ਤੇ ਵੀ ਦਾਅਵਾ ਕੀਤੀ ਜਾਂਦੇ ਆ, ਉਹਦੇ ਭੂਟਾਨ ਨੂੰ ਵੀ ਨਿਗਲ ਨੂੰ ਫਿਰਦੇ ਆ, ਉਹਦੇ ਅੱਧੀ ਦੁਨੀਆ ਖਾਣ ਨੂੰ ਫਿਰਦੇ ਆ। ਤੇ ਜੇ ਤੁਸੀਂ ਇਤਿਹਾਸ ਫਰੋਲੋਗੇ ਨਾ, ਲੱਦਾਖ ਬਹੁਤ ਲੰਮੇ ਸਮੇਂ ਤੋਂ ਕਸ਼ਮੀਰ ਦਾ ਹਿੱਸਾ ਹੈ। ਜਿਵੇਂ ਆਪਾਂ 2000 ਸਾਲ ਪੁਰਾਣਾ ਇਤਿਹਾਸ ਤੇ ਨਹੀਂ ਫੋਲ ਸਕਦੇ, ਆਪਣੇ ਕੋਲ ਇੰਨਾ ਸਮਾਂ ਨਹੀਂ ਹੈ, ਪਰ ਜੇ ਤੁਸੀਂ ਵੇਖੋਗੇ
17ਵੀਂ ਸਦੀ ਦੇ ਅੰਤ 'ਚ ਲੱਗ ਜਾਓ, ਜਦੋਂ ਲਦਾਖ ਦਾ ਤੇ ਇਹਨਾਂ ਦਾ ਰੌਲਾ ਪਿਆ ਵਾ ਤਿੱਬਤੀਆਂ ਦਾ, ਉਦੋਂ ਇਹ ਭੂਟਾਨ 'ਚ ਚੱਲ ਗਏ ਸੀਗੇ। ਭੂਟਾਨ ਦੇ ਨਾਲ ਇਹਨਾਂ ਨੇ ਸੰਧੀ ਕਰ ਲਈ ਸੀਗੀ। ਉਸ ਤੋਂ ਬਾਅਦ ਫਿਰ ਆ ਜਾਂਦਾ ਉਹ ਡੋਗਰਿਆਂ ਵਾਲਾ ਕੰਮ, ਫਿਰ ਜ਼ੋਰਾਵਰ ਸਿੰਘ ਨੇ ਵੀ ਫਤਿਹ ਕੀਤਾ ਜਾ ਕੇ, ਫਿਰ ਅੰਗਰੇਜ਼ਾਂ ਕੋਲ ਗਿਆ। ਉਸ ਤੋਂ ਬਾਅਦ ਆਜ਼ਾਦੀ ਆ ਗਈ। ਉਹ ਸਭ ਕੁਛ ਹੈ ਜਿਹੜਾ ਕਿ ਤਦ ਤੋਂ ਲੈ ਕੇ ਹੁਣ ਤੱਕ ਲੇਹ ਲਦਾਖ ਹੈ ਜਿਹੜਾ ਉਹ ਕਸ਼ਮੀਰ ਦਾ ਹੀ ਹਿੱਸਾ ਹੈ। ਪਰ ਚੀਨ ਜਿਹੜਾ ਉਹ ਇਹਦੇ ਤੇ ਦਾਅਵਾ ਜਤਾਉਂਦਾ, ਤਾਂ ਚੀਨ ਨੇ ਹੁਣ ਸਾਫ਼ ਅੱਖਰਾਂ 'ਚ ਕਿਹਾ, ਕਹਿੰਦੇ ਜੀ ਕਿ ਇਹ ਤਿੱਬਤ ਦਾ ਹਿੱਸਾ, ਮਤਲਬ ਕਿ ਉਹ ਦਾਅਵਾ ਇਸ ਕਰਕੇ ਜਤਾਉਂਦਾ ਕਿ ਉਹ ਇਹਨੂੰ ਤਿੱਬਤ ਦਾ ਹਿੱਸਾ ਦੱਸਦਾ। ਹੁਣ ਹਿਸਟਰੀ ਤਾਂ 2000 ਸਾਲ ਤੋਂ, ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ, ਜੇ ਤੋਰੋਗੇ ਤਾਂ ਕਿਤੇ ਨਾ ਕਿਤੇ ਟੈਰੇਟਰੀਆਂ ਦਾ ਇਹ ਜਿਹੜਾ ਝਗੜਾ ਜਿਹੜਾ ਉਹ ਵਧੂਗਾ ਹੀ ਵਧੂਗਾ। ਤਾਂ ਬਹਰਹਾਲ ਇਹਨਾਂ ਨੇ ਜੋ ਸ਼ਬਦ ਕਹੇ ਆ ਇੰਡੀਆ ਨੂੰ, ਇਹ ਆ ਕਿ ਤੁਸੀਂ ਮਤਲਬ ਕਿ ਸਾਡੀ ਸੰਪਰਕਤਾ ਦੇ ਵਿੱਚ ਦਖਲ ਨਾ ਦਿਓ। ਸੰਪਰਕਤਾ ਇੱਕ ਸ਼ਬਦ ਐਸਾ ਸ਼ਬਦ ਹੈ ਜਿਹਨੂੰ ਰਾਜਨੀਤਿਕ ਤੌਰ ਤੇ ਵੀ ਇਸਤੇਮਾਲ ਕੀਤਾ ਜਾਂਦਾ, ਪਰ ਆਮ ਤੌਰ ਤੇ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਇੱਕ ਐਸਾ ਦੇਸ਼ ਜਿਹਦੇ ਵਿੱਚ ਸਰਕਾਰ ਚੱਲਦੀ ਹੈ ਜੋ ਨੀਤੀਗਤ ਫੈਸਲੇ ਲੈਂਦੀ, ਜਿਹਦੇ ਵਿੱਚ ਇੰਟਰਫੇਰੈਂਸ ਨਹੀਂ ਕੀਤਾ ਜਾ ਸਕਦਾ, ਤਾਂ ਉਹਨੂੰ ਕਹਿ ਦਿੰਦੇ ਆ ਸੰਪਰਕਤਾ। ਤਾਂ ਉਹ ਕਹਿੰਦੇ ਆ ਕਿ ਇਹ ਸਾਡੇ ਸੰਪਰਕਤਾ ਤੇ ਕਿਤੇ ਨਾ ਕਿਤੇ ਹਮਲਾ ਜਾਂ ਕਹਿ ਲਓ ਦਖਲ ਆ। ਤਾਂ ਇੰਡੀਆ ਨੇ ਕਿਹਾ ਕਿ ਸਾਡਾ ਆਪਣਾ ਅੰਦਰੂਨੀ ਮਾਮਲਾ, ਤੁਸੀਂ ਚੁੱਪ ਕਰਕੇ ਟਿਕ ਕੇ ਬੈਠੇ ਰਹੋ। ਪਰ ਚੀਨ ਦਾ ਇਹਦੇ ਵਿੱਚ ਬੋਲਣਾ ਮੇਰੇ ਖਿਆਲ ਦੇ ਨਾਲ ਸੁਭਾਵਿਕ ਸੀਗਾ, ਕਿਉਂਕਿ ਜੇ ਚੁੱਪ ਰਹਿੰਦੇ ਤਾਂ ਇਹਦਾ ਮਤਲਬ ਸੀਗਾ ਕਿ ਇੰਡੀਆ ਦੀ ਬੱਲੇ ਬੱਲੇ ਜਿਹੜੀ ਆ ਹੋਣ ਦਿੰਦੇ, ਤਾਂ ਉਹਨਾਂ ਕਿਤੇ ਨਾ ਕਿਤੇ ਟੋਕਾ ਟੁਕਾਈ ਇੰਨੀ ਕੁ ਕਰਨੀ ਸੀਗੀ। ਤਾਂ ਮੈਨੂੰ ਨਹੀਂ ਲੱਗਦਾ ਕਿ ਚੀਨ ਦੇ ਕੋਲ ਜੋ ਇਲਾਕਾ ਉਹ ਕਦੇ ਛੱਡੂ, ਜੋ ਇੰਡੀਆ ਦੇ ਕੋਲ ਇਲਾਕਾ ਉਹ ਕਦੇ ਛੱਡੂ। ਹੁਣ ਤੇ ਪਾਕਿਸਤਾਨ ਦੇ ਕੋਲ ਵੀ ਜਿਹੜਾ ਕਸ਼ਮੀਰ ਆ ਉਹ ਵੀ ਬਹੁਤ ਮੁਸ਼ਕਲ ਕੰਮ ਆ। ਤਾਂ ਮਤਲਬ ਇਹ ਹੈ ਕਿ ਇਸੇ ਤਰ੍ਹਾਂ ਹੀ ਚੱਲੀ ਜਾਊਗਾ, ਅੱਖਾਂ ਵਿਖਾਉਣ ਵਾਲਾ ਸਿਲਸਿਲਾ, ਬਿਆਨ ਦੇਣ ਦਵਾਉਣ ਵਾਲਾ ਸਿਲਸਿਲਾ ਚੱਲੂਗਾ। ਪਰ ਮੇਨ ਗੱਲ ਇਹ ਹੈ ਕਿ ਚੀਨ ਆਪਣੇ ਪੱਖ ਤੋਂ ਬੋਲਿਆ। ਜੇ ਤੁਸੀਂ ਦੇਖੋ ਕਿ ਪਾਕਿਸਤਾਨ ਦੇ ਵਿੱਚ ਜਿਸ ਤਰ੍ਹਾਂ ਦੇ ਨਵੇਂ ਸਮੀਕਰਨ ਬਣਦੇ ਪਏ ਆ ਕਿ ਖਾਨ ਤੇ ਟਰੰਪ ਜਿੱਦਾਂ ਨੇੜੇ ਨੇੜੇ ਆ ਰਹੇ ਆ, ਚੀਨ ਦਾ ਨਿਵੇਸ਼ ਘਟ ਰਿਹਾ, ਤਾਲਿਬਾਨ ਦੇ ਨਾਲ ਗੱਲਬਾਤ ਚੱਲਦੀ ਪਈ ਆ US ਦੀ, ਤਾਂ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਨਾ ਕੂਟਨੀਤਿਕ ਤਸਵੀਰ ਨੂੰ ਇੱਕ ਹੋਰ ਰੰਗ ਦਿੰਦੀਆਂ ਨੇ। ਤਾਂ ਉਹਦੇ ਵਿੱਚ ਚੀਨ ਦਾ ਇਹ ਬੋਲਣਾ ਇਸ ਗੱਲੋਂ ਨਹੀਂ ਆਪਾਂ ਲੈ ਸਕਦੇ ਕਿ ਉਹ ਪਾਕਿਸਤਾਨ ਦੇ ਹੱਕ 'ਚ ਬੋਲਦੇ ਪਏ। ਉਹ ਜਿਹੜਾ ਉਹ ਡਰੈਗਨ ਵਾਲਾ ਦਾਬਾ ਹੈ ਨਾ, ਉਹ ਬਸ ਚਲਾਉਣਾ ਨਹੀਂ ਭੁੱਲਦੇ। ਤੇ ਇਸ ਦੇ ਨਾਲ ਹੀ ਮਾੜੀ ਜੀ ਇੱਕ ਇਹ ਵੀ ਖਬਰ ਸੁਣੀ ਸੀ ਵੀ ਮਾਨਸਰੋਵਰ ਦੇ ਲਈ ਜਿਹੜਾ ਕਹਿੰਦੇ ਵੀ ਵੀਜ਼ੇ ਨਹੀਂ ਦੇਣਗੇ, ਇਸ ਦੇ ਵਿੱਚ ਹੈ ਕੋਈ ਖਬਰ ਦਾ ਕੁਛ ਪੁਸ਼ਟੀ ਹੋਈ? ਹੁਣ ਦੇਖੋ, ਇਸ ਵਾਰੀ ਤੇ ਅਮਰਨਾਥ ਯਾਤਰਾ ਨੇਪਰੇ ਚੜ ਗਈ ਆ, ਉਹ ਅਗਲੀ ਵਾਰ ਵੇਖਿਆ ਜਾਊਗਾ ਕੀ ਹੁੰਦਾ। ਮਾਨਸਰੋਵਰ ਯਾਤਰਾ ਜਦੋਂ ਚੱਲੂਗੀ ਉਦੋਂ ਪਤਾ ਲੱਗੂਗਾ। ਹੋ ਸਕਦਾ ਕੁਛ ਨਾ ਕੁਛ ਚਾਈਨਾ ਕਰੇ, ਪਰ ਤੁਹਾਨੂੰ ਪਤਾ ਹੀ ਆ ਕਿ ਮਸਲਾ ਸੌਟ ਆਊਟ ਹੋ ਜਾਂਦਾ ਹੁੰਦਾ। ਇਹਦੇ ਵਿੱਚ ਕੀ ਆ ਕਿ ਦੇਖੋ, ਦੋਵਾਂ ਮੁਲਕਾਂ ਦੀਆਂ ਮਜਬੂਰੀਆਂ। ਚਾਈਨਾ ਇਸ ਟਾਈਮ ਆਪਣੇ ਧਿਆਨ ਦੇ ਵਿੱਚ ਲੱਗਾ ਹੋਇਆ, ਉਹ ਇੱਕ ਵਪਾਰਕ ਜੰਗ ਲੜਦਾ ਪਿਆ ਦੁਨੀਆ ਦੇ ਵਿੱਚ ਦਾਬਾ ਬਣਾਉਣ ਵਾਸਤੇ, ਉਹ ਵਪਾਰਕ ਦਾਬਾ ਬਣਾਉਣ ਵਾਸਤੇ ਬਹੁਤ ਪਾਪੜ ਵੇਲਦਾ ਪਿਆ। ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਇੰਡੀਆ ਵਰਗਾ ਬਾਜ਼ਾਰ ਕਦੇ ਗਵਾਊਗਾ। ਔਰ ਇੰਡੀਆ ਦਾ ਜਿਹੜਾ ਪ੍ਰਧਾਨ ਮੰਤਰੀ ਉਹਦਾ ਵੀ ਸੌਫਟ ਕਾਰਨਰ ਹੈ, ਮੰਨ ਕੇ ਚਲੋ। ਤਾਂ ਉੱਤੋਂ ਜੋ ਮਰਜ਼ੀ ਇਹ ਚੀਜ਼ਾਂ ਹੁੰਦੀਆਂ ਰਹਿਣ, ਇਹ ਮਸਲੇ ਵਕਤ ਪਿਆਰ ਤੋਂ ਸੌਟ ਆਊਟ ਹੋ ਜਾਣਗੇ ਮੇਰੇ ਖਿਆਲ ਨਾਲ। ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, CBI ਨੇ ਅਦਾਲਤ ਦੇ ਵਿੱਚ ਮੰਨਿਆ ਤੇ ਕਿਹਾ ਸੈਂਗਰ ਨੇ ਕੀਤਾ ਸੀ ਰੇਪ। ਦੇਖੋ, CBI ਨੇ 30 ਹਜ਼ਾਰੀ ਕੋਰਟ ਦੇ ਵਿੱਚ ਜੋ ਦਿੱਤਾ ਉੱਥੇ ਕਾਗਜ਼ਾਤ ਜਾਂ ਜੋ ਵੀ ਜਵਾਬ ਦਾਖਲ ਕੀਤਾ, ਤਾਂ ਉਹਦੇ ਵਿੱਚ ਉਹਨਾਂ ਨੇ ਸਾਫ਼ ਇਹ ਕਿਹਾ ਕਿ ਜੋ ਪੀੜਤਾ ਨੇ ਦੋਸ਼ ਲਾਏ ਸੀ ਪਹਿਲੀ ਨਜ਼ਰੇ ਜਾਂ ਪਹਿਲੀ ਪੜਤਾਲੇ ਉਹ ਸਹੀ ਜਾਪਦੇ ਆ। ਤੇ ਨਾਲ ਉਹਨਾਂ ਨੇ ਕਿਹਾ ਕਿ ਇੱਕ ਹੋਰ ਸ਼ਖਸ ਸੀਗਾ, ਸ਼ਕਤੀ ਸਿੰਘ ਸ਼ਾਇਦ ਉਹਦਾ ਨਾਮ, ਜਾਂ ਸ਼ਸ਼ੀ ਸਿੰਘ ਦੱਸਿਆ, ਕਿ ਉਹ ਬੰਦਾ ਸੀਗਾ ਜਿਹੜਾ ਪੀੜਤਾ ਨੂੰ ਲੈ ਕੇ ਗਿਆ, ਸ਼ਾਇਦ ਸ਼ਸ਼ੀ ਸੀ ਉਹਦਾ ਨਾਮ। ਤਾਂ ਉਹ ਪੀੜਤਾ ਨੂੰ ਲੈ ਕੇ ਗਿਆ ਕਿ ਤੈਨੂੰ ਆ ਜਾ MLA ਦੇ ਘਰ ਜਾ ਕੇ ਨੌਕਰੀ ਦਵਾ ਦਿੰਦਾ, ਮਤਲਬ ਕਿ ਉੱਥੇ ਸਿਫਾਰਿਸ਼ ਕਰਵਾ ਦੇਣਾ। ਤੇ ਉਸ ਟਾਈਮ ਦੱਸਦੇ ਆ ਕਿ ਉਹਦੇ ਘਰ ਦੇ ਵਿੱਚ ਕੋਈ ਨਹੀਂ ਸੀਗਾ, ਜਦ ਕਿ ਉੱਥੇ ਜਿਹੜੇ ਸਿਕਿਉਰਿਟੀ ਗਾਰਡ ਸੀਗੇ ਉਹ ਵੀ ਉਸ ਸਮੇਂ ਮੌਜੂਦ ਨਹੀਂ ਸਨ। ਤੇ ਇਸ ਤੋਂ ਬਾਅਦ ਫਿਰ ਉਹ ਜਿਹੜਾ ਸ਼ਸ਼ੀ ਸਿੰਘ ਸੀ ਉਹਨੇ ਇਹਨੂੰ ਉਹਦੇ ਹਵਾਲੇ ਕਰ ਦਿੱਤਾ ਉਸ ਸ਼ੈਤਾਨ ਦੇ ਹੈਵਾਨ ਦੇ, ਤੇ ਉਹਨੇ ਫਿਰ ਗਾਂ ਇਹਦੀ ਪੱਤ ਲੁੱਟੀ ਆ। ਸੋ CBI ਨੇ ਹੁਣ ਪ੍ਰੋੜਤਾ ਕੀਤੀ ਹੈ ਇਸ ਦੋਸ਼ ਦੀ। ਤਾਂ ਇਹਦੇ ਵਿੱਚ ਹੁਣ ਇੱਕ ਚੀਜ਼ ਤੇ ਸਾਫ਼ ਹੁੰਦੀ ਨਜ਼ਰ ਆਉਂਦੀ ਆ ਕਿ ਜਿਹੜੇ ਦੋਸ਼ ਸੀਗੇ ਉਹ CBI ਨੇ ਪ੍ਰੋੜ ਦਿੱਤੇ ਆ ਕਿ ਹਾਂ ਭਾਈ, ਮੋਹਰ ਲਾ ਦਿੱਤੀ ਹੈ ਕਿ ਦੋਸ਼ ਜਿਹੜੇ ਆ ਸਹੀ ਆ। ਤੇ CBI ਕਿਸੇ ਹੋਰ ਮੁਲਕ ਦੀ ਨਹੀਂ, CBI ਇਹਨਾਂ ਦੀ ਆਪਣੀ ਆ। ਤਾਂ ਫਿਰ ਵੀ ਬਾਵਜੂਦ ਇਸਦੇ ਕਿ ਉਸ ਬੰਦੇ ਤੇ ਪਰਚਾ ਦਰਜ ਹੋ ਗਿਆ ਜਾਂ ਦੋਸ਼ ਲੱਗੇ, 788 ਦਿਨ ਭਾਰਤੀ ਜਨਤਾ ਪਾਰਟੀ ਨੇ ਆਪਣੀ ਪਾਰਟੀ 'ਚ ਰੱਖਿਆ ਸੈਂਗਰ ਨੂੰ। ਇਸ ਗੱਲ ਦਾ ਜਵਾਬ ਇਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ। ਤਾਂ ਇਹ ਮਾਮਲਾ ਜਿਹੜਾ
ਹੁਣ ਜਦੋਂ ਇੱਥੋਂ ਤੱਕ ਪਹੁੰਚ ਗਿਆ ਕਿ CBI ਦੀ ਨਜ਼ਰ ਦੇ ਵਿੱਚ ਇਹ ਰੇਪ ਹੋਇਆ ਪਿਆ, ਤਾਂ ਫਿਰ ਉਹ ਜਿਹੜਾ ਇੱਕ ਹਾਦਸਾ ਜਿਹਨੇ 2 ਜਾਨਾਂ ਖਾ ਲਈਆਂ, 2 ਜਾਨਾਂ ਜਿਹੜੀਆਂ ਉਹ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਝੂਲਦੀਆਂ ਪਈਆਂ, ਉਹਦੇ ਤੇ ਵੀ ਫਿਰ ਬਰੀਕੀ ਛਾਨਣਾ ਲਾਉਣਾ ਚਾਹੀਦਾ। ਕਿਉਂਕਿ ਜੇ ਇੱਥੋਂ ਤੱਕ ਤਾਰ ਜੁੜਦੇ ਆ, ਜੇ ਇੱਥੋਂ ਤੱਕ ਜੁਰਮ ਹੋਇਆ ਮੰਨਿਆ ਜਾਂਦਾ, ਤਾਂ ਫਿਰ ਉਹ ਜਿਹੜੀ ਕਹਾਣੀ ਆ ਉਹ ਵੀ ਕਿਤੇ ਨਾ ਕਿਤੇ ਸ਼ੱਕੀ ਜਾਪਦੀ ਆ। ਤਾਂ ਉੱਥੋਂ ਫਿਰ ਹੁਣ ਤਾਰਾਂ ਜੇ ਅੱਗੇ ਜੁੜਦੀਆਂ ਤੇ ਫਿਰ ਤੇ ਗੱਲ ਹੀ ਸਾਫ਼ ਹੋ ਜਾਊਗੀ ਨਾ ਕਿ ਬਿਲਕੁਲ ਇਹ ਕਾਂਡ ਹੋਇਆ, ਉਸ ਤੋਂ ਬਾਅਦ ਦੂਸਰਾ ਕਾਂਡ ਕੀਤਾ ਗਿਆ। ਤਾਂ ਦੇਖੋ, ਮੈਂ ਕਰਨੀਆਂ ਭਰਨੀਆਂ ਇੱਥੇ ਹੀ ਆ। ਸੈਂਗਰ ਨੇ ਬੜੀਆਂ ਚੰਮਦੀਆਂ ਚਲਾ ਲਈਆਂ। ਇਹਦਾ ਭਰਾ ਜਿਹੜਾ ਉਹ ਵੀ ਦੱਸਦੇ ਕਿ ਬੜਾ ਖੂੰਖਾਰ ਬੰਦਾ ਉੱਥੇ, ਉਹਨੇ ਵੀ ਇੱਕ ਵਾਰੀ DSP ਦੇ ਢਿੱਡ 'ਚ ਗੋਲੀ ਮਾਰੀ ਆ। ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਪਾਪ ਜਿਹੜਾ ਹੁੰਦਾ ਉਹ ਇੱਕ ਨਾ ਇੱਕ ਦਿਨ ਭਰ ਕੇ ਤੇ ਟੁੱਟਦਾ ਹੀ ਟੁੱਟਦਾ। ਸੋ ਵੇਲਾ ਆ ਗਿਆ ਕਿ ਹੁਣ ਸੈਂਗਰ ਦੀ ਜਿਹੜੀ ਕੀਤੀ ਕਰਾਈ ਆ ਉਹਨੂੰ ਨਤੀਜੇ ਭੁਗਤਣੇ ਪੈਣਗੇ। ਜੀ ਜੀ। ਮਿੰਟੂ ਜੀ, ਅਗਲੀ ਗੱਲ ਕਰਦੇ, ਕਹਿੰਦੇ ਆਟੋਮੋਬਾਈਲ ਸੈਕਟਰ ਦੇ ਵਿੱਚ 3 ਲੱਖ ਨੌਕਰੀਆਂ ਉੱਡ ਗਈਆਂ ਤੇ 10 ਲੱਖ ਨੂੰ ਕਹਿੰਦੇ ਖਤਰਾ ਵੀ ਆ ਹੋਰ। ਹਾਂ ਬਿਲਕੁਲ, ਆਟੋਮੋਬਾਈਲ ਸੈਕਟਰ ਬਹੁਤ ਵੱਡਾ। ਤੁਸੀਂ ਇਹ ਸਮਝ ਲਓ ਕਿ ਜਦੋਂ ਇਹਦੇ ਵਿੱਚ ਗਿਰਾਵਟ ਆਉਂਦੀ ਹੈ ਨਾ, ਮੰਨ ਲਓ ਕੰਪਨੀਆਂ ਦਾ ਜਿਹੜਾ ਨਿਰਮਾਣ ਆ ਜਦੋਂ ਉਹ ਘਟਦਾ, ਤਾਂ ਸਮਝ ਲਓ ਇੰਡੀਆ ਦੇ ਵਿੱਚ ਆਰਥਿਕ ਮੰਦੀ ਦੀ ਆਹਟ ਜਿਹੜੀ ਆ ਸ਼ੁਰੂ ਹੋ ਚੁੱਕੀ ਆ। ਕਿਉਂਕਿ ਜਿਸ ਤਰ੍ਹਾਂ ਦੁਪਹੀਆ ਵਾਹਨ ਨੇ, ਚੌਪਹੀਆ ਵਾਹਨ ਨੇ, ਇਹ ਮਿਡਲ ਕਲਾਸ ਤੋਂ ਲੈ ਕੇ ਲੋਅਰ ਕਲਾਸ ਤੱਕ ਤੁਹਾਨੂੰ ਪਤਾ ਖਰੀਦੋ ਫਰੋਖਤ ਹੁੰਦੀ ਹੈ ਨਾ ਚੀਜ਼ਾਂ ਦੀ। ਤਾਂ ਜਦੋਂ ਹੇਠਲੇ ਪੱਧਰ ਤੇ ਖਰੀਦੋ ਫਰੋਖਤ ਘਟ ਜਾਂਦੀ ਹੈ, ਮੰਗ ਘਟ ਜਾਂਦੀ ਆ, ਨਿਰਮਾਣ ਉਦੋਂ ਹੀ ਘਟੇਗਾ ਨਾ, ਜ਼ਾਹਰ ਜੀ ਗੱਲ ਹੈ, ਡਿਮਾਂਡ ਐਂਡ ਸਪਲਾਈ ਵਾਲਾ ਫੰਡਾ। ਤਾਂ ਇੱਥੋਂ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜੀ ਬਹੁਤ ਵੱਡੀ ਕੰਪਨੀ ਇੱਥੋਂ ਦੀ ਮਾਰੂਤੀ ਸੁਜ਼ੂਕੀ, ਉਹਨਾਂ ਨੇ ਆਪਣਾ ਉਤਪਾਦਨ ਲਗਾਤਾਰ 5ਵੇਂ ਮਹੀਨੇ ਵੀ ਘਟਾਇਆ। ਤਾਂ ਮੈਨੂੰ ਲੱਗਦਾ ਕਿ ਜੂਨ ਦੇ ਵਿੱਚ ਉਹਨਾਂ ਦਾ ਉਤਪਾਦਨ ਜਿਹੜਾ ਆ ਉਹ 1,11,917 ਵਹੀਕਲ ਰਿਹਾ, ਜਿਹੜਾ ਕਿ ਪਿਛਲੇ ਸਾਲ ਉਸੇ ਮਹੀਨੇ 1,32,616 ਤੇ ਸੀਗਾ। ਮਤਲਬ ਕਿ ਤੁਸੀਂ ਦੇਖ ਲਓ ਉਹਨਾਂ ਦੇ ਨਿਰਮਾਣ 'ਚ ਕਿੰਨਾ ਡਿਕਲਾਈਨ ਆਇਆ, 15.6 ਦਾ, ਲਗਭਗ 15.6% ਦਾ। ਤਾਂ ਏਦਾਂ ਹੀ ਆ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਘਟ ਰਿਹਾ। ਤਾਂ ਇਹਦੇ ਵਿੱਚ 3 ਲੱਖ ਨੌਕਰੀਆਂ ਉੱਡ ਗਈਆਂ, ਜਿੱਦਾਂ ਤੁਸੀਂ ਕਿਹਾ ਕਿ ਹੋਰ ਨੌਕਰੀਆਂ ਨੂੰ ਵੀ ਖਤਰਾ। ਪਰ ਰੌਲਾ ਇਹ ਆ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਕੋਈ ਵਿਚਾਰਦਾ ਨਹੀਂ ਪਿਆ, ਦੂਜੇ ਪਾਸੇ ਧਿਆਨ ਲੱਗਿਆ ਹੋਇਆ। ਜਦ ਕਿ ਮੈਂ ਪਿਛਲੇ ਹਫ਼ਤੇ ਹੀ ਵੇਖਿਆ ਸੀਗਾ ਕਿ ਲਾਰਸਨ ਐਂਡ ਟੋਬਰੋ ਦੇ ਜਿਹੜੇ ਮੁਖੀਆ AM ਨਾਇਕ, ਉਹਨਾਂ ਨੇ ਵੀ ਚੇਤਾਵਨੀ ਦਿੱਤੀ ਸੀਗੀ ਕਿ ਅਗਲਾ ਸਮਾਂ ਜਿਹੜਾ ਉਹ ਆਰਥਿਕ ਹਾਲਾਤਾਂ ਦੇ ਨਜ਼ਰੀਏ ਤੋਂ ਜੇ ਦੇਖੀਏ ਤਾਂ ਇੰਡੀਆ ਲਈ ਬਹੁਤ ਚੁਣੌਤੀਆਂ ਭਰਿਆ ਹੋਊਗਾ। ਤਾਂ ਇਹ ਇੱਕ ਬਹੁਤ ਵੱਡੀ ਚੇਤਾਵਨੀ ਹੈ ਆਰਥਿਕ ਮਾਰ ਬੰਦੇ ਵੱਲੋਂ। ਤਾਂ ਇਹ ਸਾਨੂੰ ਸਮਝਣਾ ਚਾਹੀਦਾ ਕਿ ਇਹ ਰਾਸ਼ਟਰਵਾਦ ਦਾ ਜਿਹੜਾ ਮਖੌਟਾ ਹੈ ਬਹੁਤੀ ਦੇਰ ਲੱਗਾ ਨਹੀਂ ਰਹਿਣਾ। ਇਹ ਲੱਥਣਾ ਨੰਗੇ ਅੱਖੀ ਜਦੋਂ ਤੁਸੀਂ ਸੱਚਾਈ ਵੇਖੋਗੇ ਤੁਹਾਨੂੰ ਕੁਛ ਹੋਰ ਧੁੰਦਲਾ ਜਿਹਾ ਨਜ਼ਰ ਆਊਗਾ ਕਿ ਬਣਿਆ ਕੀ ਪਿਆ। ਤਾਂ ਵਕਤ ਰਹਿੰਦਿਆਂ ਲੱਗ ਜਾਣਾ ਚਾਹੀਦਾ। ਤੁਸੀਂ ਅੱਜ ਦੇਖਿਆ ਹੋਣਾ ਕਿ ਡਾਲਰ ਦੇ ਮੁਕਾਬਲੇ ਰੁਪਈਆ ਵੀ ਕਿੰਨਾ ਡਿੱਗ ਪਿਆ। ਮੇਰੇ ਖਿਆਲ ਦੇ ਨਾਲ 71 ਕੁਛ ਪੈਸਿਆਂ ਤੇ ਪਹੁੰਚਿਆ ਪਿਆ। ਤੇ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ $1 ਹੈ ਜਿਹੜਾ ਉਹ 71 ਤੋਂ ਉੱਤੇ ਚਲਿਆ ਗਿਆ। ਤਾਂ ਇਸ ਸੂਰਤ ਦੇ ਵਿੱਚ ਫਿਰ ਤੁਹਾਡਾ ਤੇਲ ਵੀ ਮਹਿੰਗਾ ਹੋਊਗਾ। ਤੇਲ ਜੇ ਮਹਿੰਗਾ ਹੋਊਗਾ ਤੁਹਾਡੀ ਮਹਿੰਗਾਈ ਦਰ ਵੀ ਉੱਤੇ ਜਾਊਗੀ। ਤਾਂ ਇਹ ਹੁਣ ਇਸ ਪਾਸਿਓਂ ਛੱਡ ਕੇ ਜਿਹੜੇ ਇਹਨਾਂ ਨੇ ਜਸ਼ਨ ਸ਼ੁਰੂ ਕੀਤੇ ਹੋਏ ਆ, ਇਸ ਪਾਸਿਓਂ ਛੱਡ ਕੇ ਇੱਧਰ ਅੱਖ ਖੋਲਣ ਕਿ ਹਾਂ ਜੋ ਕੁਛ ਇਹਨਾਂ ਨੇ ਬੀਜਿਆ ਹੁਣ ਉਹਨੂੰ ਵੱਢਣਾ ਕਿੱਦਾਂ। ਤੇ ਜੇ ਆਰਥਿਕ ਮੰਦੀ ਇਸੇ ਤਰ੍ਹਾਂ ਹੀ ਚੱਲਦੀ ਰਹੀ, ਇਸੇ ਤਰ੍ਹਾਂ ਹੀ ਇਹ ਪਰਦੇ ਕੱਜਦੇ ਰਹੇ, ਅਖੀਰ ਨੂੰ ਕਿਤੇ ਨਾ ਕਿਤੇ ਖੇਡ ਵਿਗੜ ਗਈ ਤਾਂ ਫਿਰ ਔਖਾ ਹੋ ਜਾਊਗਾ। ਇੰਡੀਆ ਦੀ ਆਰਥਿਕਤਾ ਜੇ ਇੱਕ ਵਾਰੀ ਪਟੜੀ ਤੋਂ ਲੈ ਗਈ, ਜਿੱਦਾਂ ਕਿ ਨੋਟਬੰਦੀ ਵਾਲੇ ਮਾਮਲੇ 'ਚ ਲੈ ਗਈ ਸੀ ਤੇ ਮਸਾ ਪਟੜੀ ਤੇ ਚੜ੍ਹੀ ਆ, ਜੇ ਲੈ ਗਈ ਤੇ ਫਿਰ ਬਹੁਤ ਔਖਾ ਹੋ ਜਾਊਗਾ। ਸੋ ਇਹ ਹੁਣ ਦੇਖ ਲਓ ਤੁਸੀਂ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਪਿਆ, ਪਰ ਲੋਕਾਂ ਨੂੰ ਜਾਗ ਜਾਣਾ ਚਾਹੀਦਾ। ਨਹੀਂ ਤੇ ਇਹ ਆਖਣਗੇ ਜਦੋਂ ਦੇਰ ਨਾਲ ਕਿਤੇ ਅੱਖ ਖੁੱਲੀ ਕਿ ਆਂਖੋਂ ਸੇ ਪਰਦਾ ਹਟਾਇਆ ਤਾਂ ਸਮਝਾ ਸਲੀਬ ਕੀ ਅਕੜ ਪੇ वो मसीहा बन रहे हैं। तो फिर ये गल कहणगे ਤਾਂ ਪਹਿਲਾਂ ਹੀ ਸਮਝ ਲੈਣਾ ਚਾਹੀਦਾ ਲੋਕਾਂ ਨੂੰ ਕਿ ਜੋ ਕੁਝ ਕੀਤਾ ਜਾ ਰਿਹਾ ਠੀਕ ਹੈ, ਸਰਕਾਰ ਦੀਆਂ ਨੀਤੀਆਂ ਦਾ ਇੱਕ ਹਿੱਸਾ ਹੋ ਸਕਦਾ, ਪਰ ਜੋ ਆਰਥਿਕ ਨੀਤੀਆਂ ਤੁਸੀਂ ਉਹਨਾਂ ਤੋਂ ਬਹੁਤੀ ਦੇਰ ਬੇਮੁਖ ਨਹੀਂ ਰਹਿ ਸਕਦੇ, ਨਹੀਂ ਤੇ ਬਹੁਤ ਵੱਡਾ ਝਟਕਾ ਖਾਓਗੇ। ਜੀ ਜੀ ਬਿਲਕੁਲ। ਇਹ ਰਾਸ਼ਟਰਵਾਦ ਉਦੋਂ ਤੱਕ ਹੀ ਠੀਕ ਲੱਗਦਾ ਜਦੋਂ ਜੇਬਾਂ 'ਚ ਪੈਸੇ ਹੁੰਦੇ, ਨਹੀਂ ਤਾਂ ਬਾਅਦ ਦੇ ਵਿੱਚ ਸਭ ਰਾਸ਼ਟਰਵਾਦ ਨਿਕਲ ਜਾਂਦਾ ਆ ਉਹਨਾਂ ਜੇਬਾਂ ਥਾਣੀ। ਅਗਲੀ ਗੱਲ ਕਰੀਏ ਮਿੰਟੂ ਜੀ, ਕਹਿੰਦੇ ਆੜ੍ਹਤੀਆਂ ਨੂੰ ਖਰੀਦ ਪ੍ਰਕਿਰਿਆ ਤੋਂ ਅਲੱਗਾ ਨਹੀਂ ਕੀਤਾ ਜਾਵੇਗਾ, ਅਮਰਿੰਦਰ ਸਿੰਘ ਦਾ ਬਿਆਨ। ਦੇਖੋ ਆੜ੍ਹਤੀਆਂ ਦੀ ਇੱਕ ਲੌਬੀ ਆ, ਜਦੋਂ
ਪਿਛਲੀ ਸਰਕਾਰ ਹੁੰਦੀ ਸੀਗੀ ਉਦੋਂ ਵੀ ਮੰਡੀਕਰਨ ਬੋਰਡ ਦਾ ਨੇਤਾ ਜਿਹੜਾ ਉਹ ਇੱਕ ਕਿਸਾਨ ਨੇਤਾ ਬਣਾਇਆ ਹੋਇਆ ਸੀਗਾ ਆਗੂ, ਤੇ ਜਿਹੜਾ ਉਪ ਚੇਅਰਮੈਨ ਸੀ ਉਹ ਆੜਤੀਆਂ ਦਾ ਬੰਦਾ ਸੀਗਾ, ਆੜਤੀਆਂ ਦਾ ਨੁਮਾਇੰਦਾ ਸੀ। ਏਦਾਂ ਹੀ ਚੱਲਦਾ, ਇਹਨਾਂ ਦੀ ਇੱਕ ਲੌਬੀ ਆ। ਤਾਂ ਆੜਤੀਆਂ ਨੇ ਦਬਾਅ ਪਾਇਆ ਕਿਉਂਕਿ ਕੇਂਦਰ ਨੇ ਪ੍ਰਬੰਧ ਕੀਤਾ ਕਿ ਪੈਸਾ ਜਿਹੜਾ ਉਹ ਸਿੱਧਾ ਕਿਸਾਨ ਦੇ ਖਾਤੇ 'ਚ ਜਾਊਗਾ, ਤੇ ਜੇ ਹੁਣ ਕਿਸਾਨ ਦੇ ਖਾਤੇ 'ਚ ਜਾਊਗਾ ਤੇ ਆੜਤੀਆਂ ਨੂੰ ਆੜਤ ਜਾਂ ਉਹ ਜੋ ਚੱਲਦਾ ਇਹਨਾਂ ਦਾ ਇੱਕ ਸਰਕਲ ਉਹ ਕਿੱਥੋਂ ਚੱਲੂਗਾ, ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਪਰ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਅਸੀਂ ਇਹ ਫੈਸਲਾ ਜਿਹੜਾ ਉਹ ਇੱਥੇ ਲਾਗੂ ਨਹੀਂ ਹੋਣ ਦੇਵਾਂਗੇ। ਤਾਂ ਆੜਤੀਆਂ ਦੀ ਇੱਕ ਜਿਹੜੀ ਲੌਬੀ ਹੈ, ਕਿਉਂਕਿ ਅਮੀਰ ਲੌਬੀ ਆ, ਅਗਲੇ ਚੰਦਾ ਬੰਦਾ ਦਿੰਦੇ ਆ, ਚੰਦਾ ਬੰਦਾ ਦੰਦਾ, ਇਹੀ ਚੱਲਦਾ ਸਿਆਸਤ ਦੇ ਵਿੱਚ। ਤਾਂ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਾਫ਼ ਕਰ ਦਿੱਤਾ ਕਿ ਅਸੀਂ ਆੜਤੀਆਂ ਦੇ ਖਾਤੇ 'ਚ ਹੀ ਪੈਸਾ ਭੇਜਾਂਗੇ ਤਾਂ ਕਿ ਉਹ ਪੇਮੈਂਟ ਅੱਗੇ ਕਰਨ। ਤਾਂ ਖੈਰ ਇਹ ਇੱਕ ਮੇਰੇ ਖਿਆਲ ਦੇ ਨਾਲ ਜ਼ਰੂਰੀ ਪੱਖ ਹੈ ਕਿ ਦੋਵਾਂ ਹੀ ਧਿਰਾਂ ਦਾ ਇੱਕ ਬਹੁਤ ਮਜ਼ਬੂਤ ਰਿਸ਼ਤਾ ਕਿਸਾਨ ਦਾ ਤੇ ਆੜਤੀਏ ਦਾ। ਹਾਲਾਂਕਿ ਦੋਨਾਂ ਦੇ ਵਿੱਚ ਹੀ ਕਿਤੇ ਨਾ ਕਿਤੇ ਬੇਈਮਾਨੀ ਖੋਟ ਆਈ ਆ, ਨਹੀਂ ਤਾਂ ਪਹਿਲਾ ਰਿਸ਼ਤਾ ਚੰਗਾ ਸੀਗਾ, ਤਾਂ ਹੁਣ ਦੋਵੇਂ ਪਾਸਿਆਂ ਤੋਂ ਕਿਤੇ ਨਾ ਕਿਤੇ ਖੋਟ ਆ ਗਈ ਆ। ਪਰ ਮੈਂ ਸਮਝਦਾ ਕਿ ਦੇਖੋ ਜੇ ਇਹੋ ਜਿਹੇ ਫੈਸਲੇ ਕਰਨੇ ਆ, ਜੇ ਤੁਸੀਂ ਅਸਲ ਕਿਸਾਨ ਅਤੈਸ਼ੀ ਹੋ ਨਾ, ਤਾਂ ਕਿਸਾਨਾਂ ਨੂੰ ਕਰਜ਼ਾ ਜਿਹੜਾ ਉਹ ਬਿਲਕੁਲ ਘੱਟ ਇੰਟਰਸਟ ਤੇ ਤੁਸੀਂ ਸਰਕਾਰੀ ਤੌਰ ਤੇ ਦੇਣਾ ਸ਼ੁਰੂ ਕਰੋ, ਜਾਂ ਜ਼ੀਰੋ ਵਿਆਜ ਤੇ ਤੁਸੀਂ ਦੇਣਾ ਸ਼ੁਰੂ ਕਰੋ। ਕੋਈ ਇਹੋ ਜਿਹਾ ਮੈਕੈਨਿਜ਼ਮ ਬਣਾਓ ਕਿ ਉਹਨਾਂ ਨੂੰ ਜ਼ਰੂਰਤ ਨਾ ਪਵੇ ਸ਼ਾਹੂਕਾਰੇ ਦੀ। ਤਾਂ ਜਦੋਂ ਸ਼ਾਹੂਕਾਰੇ ਤੇ ਨਿਰਭਰਤਾ, ਤੇ ਫਿਰ ਸ਼ਾਹੂਕਾਰੇ ਨੇ ਤੇ ਭਾਈ ਆਪਣਾ ਜਿਹੜਾ ਉਹ ਸ਼ਾਹਖਾਨਾ ਉਹ ਚਲਾਉਣਾ ਹੀ ਚਲਾਉਣਾ ਕਿਸੇ ਨਾ ਤਰੀਕੇ ਨਾਲ। ਤਾਂ ਇਹ ਜ਼ਰੂਰੀ ਆ ਕਿ ਇਸ ਪਾਸੇ ਸੋਚਿਆ ਜਾਵੇ। ਬਾਕੀ ਆੜਤੀਆਂ ਦੇ ਵੀ ਤੇ ਇੱਥੋਂ ਪਲਣਾ, ਜੇ ਆੜਤ ਉਹਨਾਂ ਨੂੰ ਨਾ ਮਿਲੂਗੀ ਜਾਂ ਨਾ ਉਹਨਾਂ ਦੇ ਕਮਿਸ਼ਨ ਮਿਲਣਗੇ ਤੇ ਕੀ ਕਿੱਦਾਂ ਕੰਮ ਚੱਲਣਗੇ। ਸੋ ਹੁਣ ਦੇਖਦੇ ਆ ਅੱਗੇ। ਪਰ ਇਹਦੇ ਵਿੱਚ ਇਹ ਆ ਕਿ ਜਿੱਦਾਂ ਹੁਣ 1000 ਕਰੋੜ ਰੁਪਈਆ ਰੁਕਿਆ ਪਿਆ, ਜਿੰਨੀ ਕੋ ਮੈਨੂੰ ਖਬਰ ਆ, ਤੇ ਕੇਂਦਰ ਨੇ ਜੇ ਅੱਗੇ ਪੇਮੈਂਟ ਰੋਕ ਦਿੱਤੀ ਤੇ ਫਿਰ ਵੀ ਰੌਲਾ ਬਹੁਤ ਵੱਡਾ ਪਊਗਾ। ਜੀ 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 ਅਗਲੀ ਗੱਲ ਕਰਦੇ, ਕਹਿੰਦੇ ਔਰਬਿਟ ਬੱਸ ਦੇ ਥੱਲੇ ਆ ਕੇ 4 ਨੌਜਵਾਨਾਂ ਦੀ ਮੌਤ। ਦੇਖੋ ਇਹ ਮਜ਼ਦੂਰਾਂ ਦੇ ਬੱਚੇ ਸੀਗੇ, ਮਜ਼ਦੂਰੀ ਵਾਸਤੇ ਜਾਂਦੇ ਪਏ ਸੀਗੇ। ਵੜਿੰਗਾ ਪਿੰਡ ਦੇ ਕੋਲ ਇਹ ਹਾਦਸਾ ਹੋਇਆ। ਤੇ ਜੋ ਮੁੱਢਲੀਆਂ ਰਿਪੋਰਟਾਂ ਨੇ, ਵੇਖੋ ਮੈਂ ਤਾਂ ਉੱਥੇ ਪਹੁੰਚਿਆ ਨਹੀਂ ਹੈ, ਜੋ ਮੁੱਢਲੀਆਂ ਰਿਪੋਰਟਾਂ ਨੇ ਮੀਡੀਆ ਦੀਆਂ ਵੱਖ-ਵੱਖ ਅਦਾਰਿਆਂ ਨੇ ਜਿਹੜੀਆਂ ਰਿਪੋਰਟਾਂ ਦਿੱਤੀਆਂ ਇਸ ਮਸਲੇ ਦੇ ਮੁਤਲਕ, ਉਹ ਇਹੋ ਆ ਕਿ ਮੁੰਡੇ ਜਿਹੜੇ ਆ ਇੱਕ ਬਾਈਕ ਤੇ ਜਾ ਰਹੇ ਸੀਗੇ, 4 ਜਾਣੇ ਸੀਗੇ, ਤਾਂ ਟਰਾਲੇ ਨੂੰ ਓਵਰਟੇਕ ਕਰ ਰਹੇ ਸੀ, ਅੱਗੋਂ ਆਉਂਦੀ ਬੱਸ ਦੀ ਲਪੇਟ 'ਚ ਆ ਗਏ, ਤਾਂ 4 ਜਾਣੇ ਜਿਹੜੇ ਫੌਤ ਹੋ ਗਏ ਆ। ਹੁਣ ਔਰਬਿਟ ਨੂੰ ਵੇਖ ਕੇ ਹੀ ਆਪਾਂ ਕੋਈ ਧਾਰਨਾ ਘੜ ਲਈਏ, ਮੇਰੇ ਖਿਆਲ ਦੇ ਨਾਲ ਇਹ ਠੀਕ ਨਹੀਂ ਹੈ। ਪਹਿਲੀ ਗੱਲ ਤੇ ਇਹ ਹੈ ਕਿ 4 ਜਾਣੇ ਬਾਈਕ, ਪਹਿਲੀ ਗਲਤੀ ਇਹ ਆ। ਤਾਂ ਦੂਸਰੀ ਚੀਜ਼ ਹੈ ਕਿ ਹੈਲਮਟ ਵਗੈਰਾ ਨਹੀਂ ਪਹਿਨੀ ਹੋਣੀ, ਤੇ ਤੀਜੀ ਚੀਜ਼ ਇਹ ਆ ਕਿ ਓਵਰਟੇਕ ਕਰ ਰਹੇ ਸੀਗੇ। ਹਾਂ ਕੁਛ ਲੋਕ ਜਿੱਦਾਂ ਕਹਿੰਦੇ, ਤੁਹਾਨੂੰ ਪਤਾ ਉਹ ਕਹੀ ਜਾਂਦੇ ਆ, ਇੱਥੇ ਇੱਕ ਵਾਰੀ ਇੱਕ 16 ਸਾਲ ਦੇ, ਇੱਕ 14 ਸਾਲ ਦੇ ਬੱਚੇ ਨੇ ਸਕੂਟੀ ਲਿਜਾ ਕੇ ਔਰਬਿਟ ਦੇ ਥੱਲੇ ਆਪ ਵਾੜਤੀ ਸੀਗੀ, ਦੂਜੇ ਪਾਸਿਓਂ ਗਲਤ ਪਾਸਿਓਂ ਲਿਜਾ ਕੇ। ਤਾਂ ਉੱਥੇ ਕਿਸੇ ਹੋਰ ਦਾ ਕਸੂਰ ਨਹੀਂ ਕੱਢਿਆ ਜਾ ਸਕਦਾ। ਸੋ ਖੈਰ ਇਹ ਜੋ ਹਾਦਸਾ ਹੋਇਆ ਇਹਦੇ ਵਿੱਚ 4 ਜਾਨਾਂ ਚਲੇ ਗਈਆਂ, ਬੜੀ ਦੁਖਦ ਖਬਰ ਆ। ਔਰਬਿਟ ਬੱਸਾਂ ਤੁਹਾਨੂੰ ਪਤਾ ਹੀ ਹੈ ਕਿ ਵੈਸੇ ਵੀ ਟੈਗ ਲਵਾਈ ਬੈਠੀਆਂ ਬੰਦੇ ਖਾਣੀ ਦੀਆਂ ਬੱਸਾਂ, ਇਹਨਾਂ ਨੂੰ ਪਤਾ ਨਹੀਂ ਕੀ ਸ਼ਰਕ ਪੈਂਦੀ ਹੈ ਕਿ ਕੋਈ ਨਾ ਕੁਛ ਹੋ ਜਾਂਦਾ, ਕੁਛ ਨਾ ਕੁਛ ਇਸ ਤਰ੍ਹਾਂ ਦਾ ਵਾਪਰ ਜਾਂਦਾ। ਉਹ ਲੋਕ ਤੇ ਹੁਣ ਇੱਥੋਂ ਤੱਕ ਕਹਿਣ ਲੱਗ ਪਏ ਆ, ਕੁਛ ਮਰ ਗਏ ਹਾਕਮਾਂ ਦੇ ਜ਼ੁਲਮਾਂ ਦੇ ਪੈਰਾਂ ਥੱਲੇ, ਤੇ ਕੁਝ ਮਰ ਗਏ ਹਾਕਮਾਂ ਦੀਆਂ ਬੱਸਾਂ ਦੇ ਟਾਇਰਾਂ ਥੱਲੇ। ਹਾਲਾਤ ਇਸ ਤਰ੍ਹਾਂ ਦੇ ਬਣੇ ਪਏ ਆ, ਸੋ ਬਦਨਾਮੀ ਜਿਹੜੀ ਆ ਉਹ ਇਹਨਾਂ ਦੇ ਪੱਲੇ ਪੈ ਜਾਂਦੀ ਆ। ਪਰ ਜਿਹੜੇ ਹੁਣ ਉੱਥੇ ਮਰੇ ਆ ਨੌਜਵਾਨ, ਉਹਨਾਂ ਵਾਸਤੇ ਦੁੱਖ ਤੇ ਹੈ ਹੀ ਹੈ। ਉਹਨਾਂ ਦੇ ਘਰ ਦੇ ਆ ਜਿਹੜੇ ਉਹ ਧਰਨੇ ਤੇ ਵੀ ਬੈਠੇ ਆ। ਹੁਣ ਦੇਖਦੇ ਆ ਕਿ ਕੀ ਹੱਲ ਨਿਕਲਦਾ। ਪਰ ਘਟਨਾ ਬੜੀ ਦੁਖਦ ਘਟਨਾ, ਪਰ ਇਹਨੂੰ ਇਸ ਤਰ੍ਹਾਂ ਨਿਬੇੜ ਦਈਏ ਕਿ ਔਰਬਿਟ ਬੱਸ ਦਾ ਹੀ ਗੁਨਾਹ ਹੋਊਗਾ, ਇਸ ਪਰਸੈਪਸ਼ਨ ਚੋਂ ਬਾਹਰ ਨਿਕਲ ਕੇ ਸਾਨੂੰ ਨਿਰਪੱਖ ਢੰਗ ਨਾਲ ਇਹ ਵੀ ਸੋਚਣਾ ਚਾਹੀਦਾ ਕਿ ਜਦੋਂ ਤੱਕ ਅਸੀਂ ਗਲਤ ਨੂੰ ਗਲਤ ਨਹੀਂ ਕਹਾਂਗੇ ਤਦ ਤੱਕ ਠੀਕ ਹੋਣ ਦੀ ਕੋਈ ਸੰਭਾਵਨਾ ਹੀ ਨਹੀਂ ਬਚਦੀ। ਤਾਂ ਜਿਹੜੇ ਬਾਈਕ ਰਾਈਡਰ ਆ, ਬਾਈਕ ਸਵਾਰ ਆ, ਕੁਛ ਉਹਨਾਂ ਨੂੰ ਵੀ ਸੰਜਮ ਨਾਲ, ਜ਼ਿੰਮੇਵਾਰੀ ਨਾਲ ਚੱਲਣਾ ਚਾਹੀਦਾ। ਮੌਤ ਹੋਈ ਹੈ 4 ਮਜ਼ਦੂਰ ਨੌਜਵਾਨਾਂ ਦੀ, ਬੜੀ ਮਾੜੀ ਗੱਲ ਆ, ਬਹੁਤ ਮੰਦਭਾਗੀ ਗੱਲ ਆ। ਪਰ ਸਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਕੁਛ ਸਮੇਂ ਦੀ ਕਾਹਲੀ, ਕੁਛ ਮਰਹਲੇ ਦੀ ਕਾਹਲੀ ਜਿਹੜੀ ਆ ਨਾ, ਉਹ ਸਦੀਆਂ ਪਿੱਛੇ ਪਾ ਜਾਂਦੀ ਹੈ ਘਰਾਂ ਨੂੰ। ਜੀ ਜੀ ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਅੱਗੇ ਤਾਂ ਜਿਹੜੇ ਸਕੈਮਰ ਸੀ ਆਮ ਲੋਕਾਂ ਨੂੰ ਠੱਗਦੇ ਸੀਗੇ, ਤੇ ਇਸ ਵਾਰ MP ਦਾ ਆ ਗਈ ਹੈ ਪ੍ਰਨੀਤ ਕੌਰ ਦੇ ਨਾਲ ਹੋਈ ਸਾਈਬਰ ਠੱਗੀ। ਨਹੀਂ, ਇਸ ਤੋਂ ਪਹਿਲਾਂ ਵੀ ਠੱਗੇ ਗਏ ਆ ਕਾਂਗਰਸੀ ਕੁਛ, ਜਿੱਦਾਂ ਸ਼ਮਸ਼ੇਰ ਸਿੰਘ ਦੂਲੋ, ਉਹਦਾ 35,000 ਰੁਪਇਆ ਲੈ ਗਿਆ ਸੀ ਕੋਈ ਸਾਈਬਰ ਠੱਗ ਕੱਢ ਕੇ। ਫਿਰ ਬਲਕਾਰ ਸਿੱਧੂ ਦਾ ਪੇਜ ਹੈਂਗ ਕਰਕੇ ਉਹ ਤੋਂ ਵੀ 80,000 ਰੁਪਇਆ ਲੈ ਗਿਆ ਸੀਗਾ ਕੋਈ ਸਾਈਬਰ ਠੱਗ। ਪਰ ਕਾਂਗਰਸੀਆਂ ਦੇ ਮਗਰ ਤੇ ਸ਼ਾਇਦ ਇਸੇ ਕਰਕੇ ਪਏ ਕਿਉਂਕਿ ਸਰਕਾਰ 'ਚ ਆ,
ਹੁਣ ਜਿਹੜਾ ਵਿਰੋਧੀ ਧਿਰ ਚ ਤੇ ਨੰਗ ਮਲੰਗ ਹੋਇਆ ਹੁੰਦਾ ਉਹੀ ਆ ਕਿ ਜਿਹਦੇ ਕੋਲ ਰਾਜ ਪਾ ਗਿਆ। ਖੈਰ ਇਹਨਾਂ ਦਾ 23 ਲੱਖ ਰੁਪਇਆ ਜਿਹੜਾ ਉਹ ਕਢਾ ਲਿਆ। ਸਾਈਬਰ ਠੱਗ ਨੇ ਕਿਹਾ ਕਿ ਬੈਂਕ ਮੈਨੇਜਰ ਬੋਲਦਾ ਮੈਂ ਬੀਬੀ ਜੀ ਤੁਹਾਡੀ ਤਨਖਾਹ ਪਾਉਣੀ ਆ। ਉਹਨਾਂ ਆਖਿਆ ਜੀ ਪਾਓ ਪਾਓ, ਉਹ ਤਾਂ ਪਹਿਲਾਂ ਹੀ ਕਾਲੇ ਸੀਗੇ। ਤੇ ਨਾਲ ਉਹਨਾਂ ਨੇ ਫਿਰ ਆਪਣੀ ਡਿਟੇਲ ਦੇ ਦਿੱਤੀ ATM ਦੀ, ਨਾਲ ਇਹ ਦੱਸ ਦਿੱਤਾ ਕਿ CV ਵੀ ਕਿੰਨਾ, ਉਹ ਤੁਸੀਂ ਜਾਣਦੇ ਹੋ ਜਿਹੜਾ ਪਿਛਲੇ ਪਾਸੇ 3 ਅੱਖਰਾਂ ਦਾ ਹੁੰਦਾ ਇੱਕ ਸਿਕਿਉਰਿਟੀ ਕੋਡ, ਤੇ ਨਾਲ ਬੀਬੀ ਜੀ ਨੇ ਆਪਣਾ OTP ਵੀ ਦੇ ਦਿੱਤਾ। ਹੁਣ ਹਰ ਦੀ ਗੱਲ ਹੈ ਜਦੋਂ ਉਹਨੇ ਟ੍ਰਾਂਜੈਕਸ਼ਨ ਲਈ ਅਪਲਾਈ ਕੀਤਾ ਹੋਊਗਾ ਤੇ OTP ਮੰਗਿਆ ਹੋਊਗਾ ਬੈਂਕ ਨੇ, OTP ਵੀ ਬੀਬੀ ਜੀ ਨੇ ਚੱਕ ਕੇ ਦੇ ਦਿੱਤਾ ਕਿ ਆਹ OTP ਆਇਆ। ਉਹਨਾਂ ਕਿਹਾ ਕੋਈ ਗੱਲ ਨਹੀਂ ਹੈ, OTP ਆਇਆ ਤੇ ਹੁਣ ਦੇਖੋ ਤਮਾਸ਼ਾ। ਤੇ ਨਾਲ ਦੀ ਨਾਲ 23-24 ਲੱਖ ਰੁਪਇਆ ਜਿਹੜਾ ਸੀਗਾ ਉੱਡ ਗਿਆ, ਫੁਰ ਹੋ ਗਿਆ। ਪਰ ਇਹ ਠਹਿਰੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਘਰੋਂ ਨਾਲ ਦੀ ਨਾਲ ਭਾਜੜਾਂ ਪੈ ਗਿਆ, ਬੰਦਾ ਜਾ ਕੇ ਰਾਂਚੀ ਤੋਂ ਚੁੱਕ ਲਿਆਏ ਆ। ਪਰ ਇਹ ਤੁਸੀਂ ਦੇਖ ਲਓ ਕਿ ਜਿਨ੍ਹਾਂ ਲੋਕਾਂ ਨੇ ਲੋਕਾਂ ਨੂੰ ਅਵੇਅਰਨੈਸ ਦੇਣੀ ਆ, ਜਿਨ੍ਹਾਂ ਲੋਕਾਂ ਨੇ ਲੋਕਾਂ ਨੂੰ ਇਹਨਾਂ ਠੱਗੀਆਂ ਤੋਂ ਬਚਾਉਣਾ, ਉਹ ਆਪ ਕਿਹੋ ਜਿਹਾ ਡਲ ਦਿਮਾਗ ਰੱਖਦੇ ਕਿ ਆਪਣਾ OTP ਤੱਕ ਵੀ ਦੇ ਦਿੰਦੇ ਆ। ਜੀ ਜੀ, ਇਹ ਤਾਂ ਚੀਜ਼ਾਂ ਜਿਹੜੀਆਂ ਪਤਾ ਲੱਗਦੀਆਂ ਹੀ ਆ। ਦੇਖੋ ਵੀ ਪੈਸੇ ਦੇ ਇੰਨੇ ਲਾਲਚੀ ਆ ਅਜਿਹੀਆਂ ਖੌਲਾਂ ਦੇ ਪਿੱਛੇ ਜਿਹੜੇ ਕਿੱਦਾਂ ਲੱਗ ਜਾਂਦੇ। ਪਰ ਇੱਕ ਗੱਲ ਆ ਕਿ ਇਹਨੇ ਨਾਲ ਆਵਾਜ਼ ਉੱਠ ਗਈ ਬਾਬਾ ਕਿਸ ਤਰ੍ਹਾਂ ਹੋ ਜਾਂਦਾ। ਹੁਣ ਅਵੇਅਰਨੈਸ ਤੇ ਆ ਗਈ। ਦੂਜੀ ਗੱਲ ਹੈ ਲੋਕ ਮਜ਼ਾਕ ਕਰਦੇ ਆ ਕਿ ਕਿਤੇ ਗਲਤੀ ਨਾਲ ਸਵੇਜਨ ਸਿੰਘ ਵਾਲਾ ਖਾਤਾ ਨਹੀਂ ਮੰਗ ਲਿਆ, ਕੋਈ ਬਾਹਰਲਾ ਖਾਤਾ ਨਹੀਂ ਮੰਗ ਲਿਆ। ਉਹ ਵੀ ਕਰਕੇ ਦੇਖ ਹੀ ਲੈਣਾ ਚਾਹੀਦਾ ਕਿਸੇ ਨੂੰ, ਫਿਰ ਪਤਾ ਲੱਗ ਜਾਊ ਨਾਲੇ ਕਿੰਨੇ ਕੁ ਪਏ ਆ। ਉਹਦਾ ਰੌਲਾ ਪੈਂਦਾ ਨਾ ਕਿ ਇਹਨਾਂ ਦੇ ਖਾਤੇ ਬਾਹਰ ਆ, ਲੋਕ ਕਹਿੰਦੇ ਕਿ ਉਹਦਾ ਵੀ ਪਤਾ ਲੱਗ ਜਾਂਦਾ ਜੇ ਕਿਤੇ ਉਹ ਮੰਗ ਲੈਂਦਾ ਭਾਈ ਉਹਦੇ ਚ ਕੀ ਕੁਛ ਆ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਟਰੱਕਰ ਵੀਰਾਂ ਲਈ ਖੁਸ਼ਖਬਰੀ, ਹੁਣ ਟਰੱਕ ਅਤੇ ਟ੍ਰੇਲਰ ਦੇ ਲੋਨ ਕਰਾਉਣੇ ਹੋਏ ਆਸਾਨ। ਖੁੱਲ ਚੁੱਕਾ ਹੈ ਸਿੰਗ ਲੈਂਡਿੰਗ, ਜੋ ਕਿ ਹਰ ਤਰ੍ਹਾਂ ਦੇ ਕਮਰਸ਼ੀਅਲ ਟਰੱਕ ਅਤੇ ਟ੍ਰੇਲਰ ਦੇ ਲੋਨ ਬਹੁਤ ਹੀ ਤੇਜ਼ੀ ਦੇ ਨਾਲ ਅਪਰੂਵਲ ਕਰਾ ਕੇ ਦਿੰਦੇ ਹਨ। ਚਾਹੇ ਵਰਕ ਪਰਮਿਟ ਤੇ ਹੋ ਜਾਂ ਬੈਡ ਕ੍ਰੈਡਿਟ ਹੈ, ਇਹ ਤਾਂ ਵੀ ਤੁਹਾਡੀ ਲੋਨ ਕਰਾਉਣ ਦੇ ਵਿੱਚ ਮਦਦ ਕਰਨਗੇ। ਤਾਂ ਅੱਜ ਹੀ ਕਾਲ ਕਰੋ ਸਿੰਗ ਲੈਂਡਿੰਗ ਸਟਾਕਟਨ ਵਾਲੇ। ਕਾਲ 209 490 58 80 ਜਾਂ 1-888-344-2710, 1-888-344-2710। ਸਿੰਗ ਲੈਂਡਿੰਗ Stockton।